ਅੱਜ ਤੋਂ 100 ਸਾਲ ਪਹਿਲਾਂ ਅੱਜ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਦੀ ਨੀਂਹ ਰੱਖੀ ਗਈ ਸੀ। CID ਨੇ ਜਿਹੜੀ ਕਿ ਅੰਗਰੇਜ਼ਾਂ ਦਾ ਰਾਜ ਸੀਗਾ ਆਪਦੀ ਰਿਪੋਰਟ ਵਿੱਚ ਲਿਖਿਆ ਸੀਗਾ ਵੀ ਅੰਮ੍ਰਿਤਸਰ ਦੇ ਵਿੱਚ ਦੁਰਗਿਆਣੇ ਮੰਦਿਰ ਦੀ ਨੀਂਹ ਰੱਖਣ ਦੇ ਨਾਲ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਵਾਲਾ ਇੱਕ ਮਾਰਕੇ ਵਾਲਾ ਕੰਮ ਜਿਹੜਾ ਉਹ ਕੀਤਾ ਗਿਆ। ਹੁਣ ਜਿਹੜਾ ਸਾਨੂੰ ਇੱਥੇ ਪਾਠ ਪੜਾਇਆ ਜਾਂਦਾ ਵੀ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਕੇ ਬੜਾ ਨੁਕਸਾਨ ਹੋਇਆ, ਤੇ ਇਹ ਜਿਹੜਾ ਕੰਮ ਆ ਦੁਰਗਿਆਣੇ ਮੰਦਿਰ ਦਾ ਨੀਂਹ ਪੱਥਰ ਇਹ ਤਾਂ ਹਿੰਦੂਆਂ ਨੇ ਕੀਤਾ। ਪੰਡਤ ਮਦਨ ਮੋਹਨ ਮਾਲਵੀਆ ਇਹਨਾਂ ਨੇ ਨੀਂਹ ਰੱਖੀ ਸੀ। ਹਿੰਦੂ ਅਤੇ ਸਿੱਖ ਦਾ ਟਕਰਾਅ ਕਰਾਉਣ ਵਾਲੀ ਇਹ ਖੇਡ ਖੇਡਣ ਵਾਲੇ ਹਿੰਦੂ ਹੋਣ ਤੇ ਸਾਨੂੰ ਤੋਤਾ ਪੜਾਇਆ ਜਾਵੇ ਵੀ ਇਹ ਤਾਂ ਜੀ ਅੰਗਰੇਜ਼ਾਂ ਦੀ ਨੀਤੀ ਸੀ, ਪਾੜੋ ਤੇ ਰਾਜ ਕਰੋ। ਬੀਤੇ ਸਮੇਂ ਦੇ ਵਿੱਚ ਇਹ ਬੜੀ ਗੱਲ ਪ੍ਰਚਾਰੀ ਗਈ ਆ ਕਿ ਜੀ ਜਿਹੜਾ ਦੁਰਗਿਆਣਾ ਮੰਦਿਰ ਆ ਵੀ ਇਹ ਸਦੀਆਂ ਪੁਰਾਣਾ ਹੈਗਾ, ਜਦੋਂ ਕਿ ਸਿਰਫ 100 ਸਾਲ ਹੋਇਆ। ਦੁਰਗਿਆਣਾ ਮੰਦਿਰ ਅਸਲ ਵਿੱਚ ਹਿੰਦੂ ਵੀਰਾਂ ਨੇ ਇਸ ਕਰਕੇ ਸਿਰਜਿਆ ਲੱਗਦਾ ਵੀ ਜਦੋਂ ਵੀ ਪੰਜਾਬ ਦੇ ਵਿੱਚ ਸਿੱਖਾਂ ਦੀ ਕੋਈ ਗੱਲ ਚੱਲੇ ਤਾਂ ਹਿੰਦੂਆਂ ਦਾ ਬਰਾਬਰ ਖਾਨਾ ਠੋਕਿਆ ਜਾਂਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਜਾਂ ਉਸ ਤੋਂ ਬਾਅਦ ਵਾਲਾ ਦੌਰ ਆਇਆ, ਜਦੋਂ ਸਾਡੇ ਕੋਲ ਸੱਤਾ ਖੁੱਸ ਗਈ, ਤਪ ਤੇਜ ਘਟ ਗਿਆ, ਤਾਂ ਮਹੰਤ ਸ਼ਾਹੀ ਨੇ ਹੌਲੀ ਹੌਲੀ ਬ੍ਰਾਹਮਣਵਾਦ ਦੇ ਪੈਰ ਲਵਾਉਣ ਦੇ ਵਿੱਚ ਮਦਦ ਕੀਤੀ ਤੇ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਅੰਦਰ ਬਹੁਤ ਸਾਰਾ ਕੁਝ ਉਹ ਆ ਵੜਿਆ ਜਿਹੜਾ ਗੁਰੂ ਪਾਤਸ਼ਾਹ ਦੇ ਮਤ ਦੇ ਬਿਲਕੁਲ ਉਲਟ ਸੀ, ਵਿਪਰਲ ਕੀ ਰੀਤ ਸੀ। ਉਹਨਾਂ ਕੁ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੀਆਂ ਹਿੰਦੂ ਮੂਰਤੀਆਂ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ, ਤੇ ਜਿਵੇਂ ਇਹਨਾਂ ਦੇ ਰਸਮ ਰਿਵਾਜ ਨੇ ਮੁੰਡਨ ਕਰਨਾ ਜਾਂ ਹੋਰ, ਉਹ ਸਾਰੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਹੁੰਦੇ ਸੀ, ਕਿਉਂਕਿ ਮਹੰਤਾਂ ਨੂੰ ਪ੍ਰਬੰਧ ਉਹਨਾਂ ਕੋਲ ਸੀ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਅੱਜ ਬਹੁਤ ਸਾਰੇ RSS ਨਾਲ ਜਾਂ ਹਿੰਦੂ ਕੱਟੜਪੰਥੀ ਸੰਗਠਨਾਂ ਨਾਲ ਜੁੜੇ ਲੋਕ ਬੜੇ ਧੱਲੇ ਨਾਲ ਕਹਿੰਦੇ ਆ ਵੀ ਤੁਹਾਡੇ ਹੀ ਗ੍ਰੰਥਾਂ ਵਿੱਚ ਤੁਹਾਡੇ ਹੀ ਵਿਦਵਾਨ ਪੜ੍ਹ ਕੇ ਸਾਨੂੰ ਸੁਣਾਉਂਦੇ ਆ ਕਿ ਦੇਵੀ ਦੇਵਤੇ ਜਾਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਜਾਂ ਹੋਰ ਸਾਰਾ ਕੁਝ ਹੁੰਦਾ ਸੀ, ਤੇ ਇਹ ਸਾਰਾ ਕੁਝ ਇਹਦਾ ਮਤਲਬ ਸਾਡਾ ਵਿਸ਼ਨੂੰ ਮੰਦਿਰ ਹੁੰਦਾ ਸੀਗਾ, ਤੁਸੀਂ ਇਹਨੂੰ ਐਵੇਂ ਧੱਕੇ ਨਾਲ ਹੀ ਕਰਦੇ। ਤੁਸੀਂ ਕਿਵੇਂ ਸਹਿਜੇ ਸਹਿਜੇ ਜਾਣੇ ਅਣਜਾਣੇ ਹਿੰਦੂਇਜ਼ਮ ਨੂੰ ਸਪੇਸ ਦਿੰਦੇ ਆ, ਥਾਂ ਦਿੰਦੇ ਆ, ਮੋਰੀ ਦਿੰਦੇ ਆ। ਉਸ ਮੋਰੀ ਵਿੱਚ ਦੀ ਵੜ ਕੇ ਫਿਰ ਉਹ ਪੂਰੇ ਦਾ ਪੂਰਾ ਹਿੰਦੂਇਜ਼ਮ ਸਾਡਾ ਨੁਕਸਾਨ ਕਰਨ ਲਈ ਗ੍ਰਹਿਣ ਵਾਂਗੂ ਅੰਦਰੋਂ ਅੰਦਰੀ ਸਾਨੂੰ ਖਾ ਜਾਂਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 8 ਮਾਰਚ 1922 ਯਾਨੀ ਕਿ ਅੱਜ ਤੋਂ 100 ਸਾਲ ਪਹਿਲਾਂ ਅੱਜ ਦੇ ਦਿਨ ਅੰਮ੍ਰਿਤਸਰ ਦੇ ਵਿੱਚ ਦੁਰਗਿਆਣਾ ਮੰਦਿਰ ਦੀ ਨੀਂਹ ਰੱਖੀ ਗਈ ਸੀ। ਤੇ ਜਦੋਂ ਇਸ ਦੁਰਗਿਆਣੇ ਮੰਦਿਰ ਦੀ ਅੰਮ੍ਰਿਤਸਰ ਦੇ ਵਿੱਚ ਨੀਂਹ ਰੱਖੀ ਗਈ, ਉਦੋਂ CID ਨੇ ਜਿਹੜੀ ਕਿ ਅੰਗਰੇਜ਼ਾਂ ਦਾ ਰਾਜ ਸੀਗਾ ਆਪਦੀ ਰਿਪੋਰਟ ਵਿੱਚ ਲਿਖਿਆ ਸੀਗਾ ਵੀ ਅੰਮ੍ਰਿਤਸਰ ਦੇ ਵਿੱਚ ਦੁਰਗਿਆਣੇ ਮੰਦਿਰ ਦੀ ਨੀਂਹ ਰੱਖਣ ਦੇ ਨਾਲ ਹਿੰਦੂਆਂ ਤੇ ਸਿੱਖਾਂ ਦੇ ਵਿੱਚ ਪਾੜਾ ਪਾਉਣ ਵਾਲਾ ਇੱਕ ਮਾਰਕੇ ਵਾਲਾ ਕੰਮ ਜਿਹੜਾ ਉਹ ਕੀਤਾ ਗਿਆ। ਹੁਣ ਜਿਹੜਾ ਸਾਨੂੰ ਇੱਥੇ ਪਾਠ ਪੜਾਇਆ ਜਾਂਦਾ ਵੀ ਅੰਗਰੇਜ਼ਾਂ ਦੀ ਪਾੜੋ ਤੇ ਰਾਜ ਕਰੋ ਦੀ ਨੀਤੀ ਕਰਕੇ ਬੜਾ ਨੁਕਸਾਨ ਹੋਇਆ, ਤੇ ਇਹ ਜਿਹੜਾ ਕੰਮ ਆ ਦੁਰਗਿਆਣੇ ਮੰਦਿਰ ਦਾ ਨੀਂਹ ਪੱਥਰ ਇਹ ਤਾਂ ਹਿੰਦੂਆਂ ਨੇ ਕੀਤਾ। ਪੰਡਤ ਮਦਨ ਮੋਹਨ ਮਾਲਵੀਆ ਇਹਨਾਂ ਨੇ ਨੀਂਹ ਰੱਖੀ ਸੀ। ਤੇ ਹਿੰਦੂ ਅਤੇ ਸਿੱਖ ਦਾ ਟਕਰਾਅ ਕਰਾਉਣ ਵਾਲੀ ਇਹ ਖੇਡ ਖੇਡਣ ਵਾਲੇ ਹਿੰਦੂ ਹੋਣ ਤੇ ਸਾਨੂੰ ਤੋਤਾ ਪੜਾਇਆ ਜਾਵੇ ਵੀ ਇਹ ਤਾਂ ਜੀ ਅੰਗਰੇਜ਼ਾਂ ਦੀ ਨੀਤੀ ਸੀ, ਪਾੜੋ ਤੇ ਰਾਜ ਕਰੋ। ਤੇ ਇਸ ਗੱਲ ਨੂੰ ਅੱਜ ਇਹ ਬਿਆਨ ਕਰਨਾ ਜ਼ਰੂਰੀ ਇਸ ਕਰਕੇ ਹੈ ਕਿ ਬੀਤੇ ਸਮੇਂ ਦੇ ਵਿੱਚ ਇਹ ਬੜੀ ਗੱਲ ਪ੍ਰਚਾਰੀ ਗਈ ਆ ਕਿ ਜੀ ਜਿਹੜਾ ਦੁਰਗਿਆਣਾ ਮੰਦਿਰ ਆ ਵੀ ਇਹ ਸਦੀਆਂ ਪੁਰਾਣਾ ਹੈਗਾ, ਜਦੋਂ ਕਿ ਸਿਰਫ 100 ਸਾਲ ਹੋਇਆ
ਤੇ ਹੁਣ ਇਹ ਗੱਲ ਬਣਾ ਦਿੱਤੀ ਗਈ ਆ, ਕਿਉਂਕਿ ਜਦੋਂ ਵੀ ਕਿਸੇ ਬਾਹਰਲੇ ਮੁਲਕ ਤੋਂ ਕਿਸੇ ਵਿਦੇਸ਼ੀ ਮਹਿਮਾਨ ਨੇ ਭਾਰਤ ਆਉਣਾ ਹੋਵੇ, ਦਰਬਾਰ ਸਾਹਿਬ ਦਾ, ਅੰਮ੍ਰਿਤਸਰ ਦਾ, ਪੰਜਾਬ ਦਾ ਉਹਦਾ ਦੌਰਾ ਹੋਵੇ, ਤਾਂ ਚੀਕ ਝਿਹਾੜਾ ਪਾ ਕੇ ਉਹਨੂੰ ਇਸ ਗੱਲ ਲਈ ਮਨਾਇਆ ਜਾਂਦਾ ਵੀ ਤੂੰ ਦੁਰਗਿਆਣੇ ਮੰਦਿਰ ਲਾਜ਼ਮੀ ਜਾਏ। ਜਦੋਂ ਅੱਜ ਤੋਂ 30 ਕੁ ਸਾਲ ਪਹਿਲਾਂ, 20-25 ਸਾਲ ਪਹਿਲਾਂ ਮਹਾਰਾਣੀ ਇੰਗਲੈਂਡ ਦੀ ਆਈ, ਉਦੋਂ ਵੀ ਇਹ ਰੌਲਾ ਪਿਆ ਤੇ ਸਾਰੇ ਸਿੱਖ ਇਸ ਗੱਲੋਂ ਬੜੇ ਹੈਰਾਨ ਸੀ ਕਿ ਦਰਬਾਰ ਸਾਹਿਬ ਜਿਹੜਾ ਕਿ ਉਸ ਸਮੇਂ ਦਾ ਇਤਿਹਾਸਕ ਤੌਰ ਦੇ ਉੱਤੇ ਇੱਕ ਸਥਾਨ ਆ, ਜਿਹਦੇ ਬਾਰੇ ਪੁਰਾਤਨ ਗ੍ਰੰਥਾਂ ਵਿੱਚ ਜਾਂ ਪੁਰਾਤਨ ਇਤਿਹਾਸ ਵਿੱਚ ਸਦੀਆਂ ਤੋਂ ਜ਼ਿਕਰ ਚੱਲਦਾ ਆਉਂਦਾ, ਉੱਥੇ ਜੇਕਰ ਕੋਈ ਆਉਣਾ ਚਾਹੁੰਦਾ ਸਿਰਫ ਇਸ ਕਰਕੇ ਕਿ ਖਾਲਸਾ ਪੰਥ ਦਾ, ਸਿੱਖ ਇਤਿਹਾਸ ਦਾ ਉਹਦੇ ਮਨ ਵਿੱਚ ਸਤਿਕਾਰ ਆ, ਤਾਂ ਇਹ ਜਿੱਦ ਕਿਉਂ ਕੀਤੀ ਜਾ ਰਹੀ ਹੈ ਕਿ ਦੁਰਗਿਆਣਾ ਮੰਦਿਰ ਤੈਨੂੰ ਲਾਜ਼ਮੀ ਜਾਣਾ ਪਊਗਾ। ਹੁਣ ਕਿਸੇ ਵੀ ਬੰਦੇ ਦਾ ਜਦੋਂ ਜੀ ਕਰਦਾ ਕਿਸੇ ਥਾਂ ਤੇ ਜਾਣ ਨੂੰ, ਤਾਂ ਉਹਦੇ ਮਨ ਦੀ ਮੌਜ ਹੁੰਦੀ ਆ ਵੀ ਮੈਂ ਫਲਾਣੇ ਥਾਂ ਤੇ ਜਾਣਾ, ਤੇ ਜੇਕਰ ਕੋਈ ਉੱਥੇ ਕਵੇ ਕਿ ਜੇ ਤੂੰ ਉੱਥੇ ਜਾਣਾ ਤੇ ਫਿਰ ਫਲਾਣੇ ਧਾਰਾਂ ਦੇ ਸਥਾਨ ਤੇ ਵੀ ਤੈਨੂੰ ਮੱਥਾ ਲਾਜ਼ਮੀ ਟੇਕਣਾ ਪਊ, ਇਹ ਹੁੰਦਾ ਜ਼ੁਲਮ, ਇਹ ਹੁੰਦਾ ਜ਼ਬਰ, ਉਹਦੀ ਮਰਜ਼ੀ ਤੋਂ ਬਗੈਰ ਰੌਲਾ ਰੱਪਾ ਪਾ ਕੇ ਖੇਡ ਖੇਡਣੀ। ਸੋ ਦੁਰਗਿਆਣਾ ਮੰਦਿਰ ਅਸਲ ਵਿੱਚ ਹਿੰਦੂ ਵੀਰਾਂ ਨੇ ਇਸ ਕਰਕੇ ਸਿਰਜਿਆ ਲੱਗਦਾ ਵੀ ਜਦੋਂ ਵੀ ਪੰਜਾਬ ਦੇ ਵਿੱਚ ਸਿੱਖਾਂ ਦੀ ਕੋਈ ਗੱਲ ਚੱਲੇ ਤਾਂ ਹਿੰਦੂਆਂ ਦਾ ਬਰਾਬਰ ਫਾਨਾ ਠੋਕਿਆ ਜਾਵੇ। ਦੁਰਗਿਆਣੇ ਮੰਦਿਰ ਦਾ ਸਾਡੇ ਮਨ ਦੇ ਵਿੱਚ ਕੋਈ ਵਿਰੋਧ ਨਹੀਂ, ਅਸੀਂ ਅੰਮ੍ਰਿਤਸਰ 'ਚ ਰਹਿੰਦੇ ਆ ਤੇ ਕਦੇ ਕਿਸੇ ਸਿੱਖ ਨੂੰ ਉਹ ਤੋਂ ਕੋਈ ਨਾ ਨਫ਼ਰਤ ਹੋਈ ਹੈ ਨਾ ਹੁੰਦੀ ਹੈ, ਕਿਉਂਕਿ ਸਿੱਖ ਕਦੇ ਕਿਸੇ ਦੇ ਧਰਮ ਦਾ, ਧਰਮ ਗ੍ਰੰਥ ਦਾ, ਧਾਰਮਿਕ ਅਸਥਾਨ ਦਾ ਜਾਂ ਧਾਰਮਿਕ ਵਿਸ਼ਵਾਸਾਂ ਦਾ ਤਿਰਸਕਾਰ ਨਹੀਂ ਕਰਦੇ। ਸਾਨੂੰ ਇਹ ਜ਼ਰੂਰ ਪਤਾ ਬਈ ਜਦੋਂ ਸਾਡੇ ਧਰਮ ਦਾ ਹਿੰਦੂਕਰਨ ਕਰਨ ਦੇ ਲਈ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਇਹਨਾਂ ਦਾ ਮੁੰਡਨ ਕਿਰਿਆ ਜਾਂ ਹੋਰ ਬ੍ਰਾਹਮਣਵਾਦੀ ਕਰਮ ਕਾਂਡ ਨੇ ਉਹ ਕਰਨ ਵਾਲੇ ਡੇਰੇ ਲਾ ਕੇ ਬਹਿ ਗਏ ਤੇ ਬਹੁਤ ਸਾਰਾ ਕੁਝ ਉੱਥੇ ਉਹ ਕਰ ਦਿੱਤਾ ਜਿਹੜਾ ਸਿੱਖੀ ਦੀ ਨਜ਼ਰ ਤੋਂ, ਸਿੱਖ ਮਰਿਆਦਾ ਦੇ ਨਜ਼ਰੀਏ ਤੋਂ ਗਲਤ ਸੀ। ਤੇ ਜਿਹੜੀ ਗੱਲ ਸਾਨੂੰ ਕਲਗੀਧਰ ਸ਼ਹਿਨशाह ਨੇ ਮੱਤ ਦਿੱਤੀ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ, ਕਿ ਜੇ ਤਾਂ ਗੁਰੂ ਦੇ ਖਾਲਸੇ ਨੇ ਸਿੱਖ ਰਵਾਇਤਾਂ ਤੇ ਪਹਿਰਾ ਦਿੱਤਾ ਫਿਰ ਤਾਂ ਠੀਕ ਆ, ਪਰ ਜੇ ਇਹਨਾਂ ਨੇ ਬ੍ਰਾਹਮਣਵਾਦ ਵਾਲਾ ਰਾਹ ਫੜਿਆ ਮੈਂ ਇਹਨਾਂ ਦੀ ਸ਼ਕਲ ਵੀ ਨਹੀਂ ਦੇਖਣੀ। ਹੁਣ ਜੇ ਕਿਸੇ ਦਾ ਸਧਾਰਨ ਬਾਪ ਵੀ ਏਦਾਂ ਦੀ ਵਾਰਨਿੰਗ, ਏਦਾਂ ਚੇਤਾਵਨੀ ਦੇ ਦੇਵੇ ਕਿ ਫਲਾਨਿਆਂ ਨਾਲ ਵਰਤਣਾ ਨਹੀਂ, ਤਾਂ ਉਹ ਵੀ ਜੇਕਰ ਗੱਲ ਨਾ ਮੰਨੇ ਤਾਂ ਲੋਕ ਲਾਹਣਤਾਂ ਪਾਉਂਦੇ ਆ ਕਿ ਆਪਦੇ ਪਿਓ ਦੀ ਗੱਲ ਦੀ ਕਦਰ ਨਹੀਂ ਕਰਦੇ। ਤੇ ਜੇਕਰ ਸਾਨੂੰ ਦਸ਼ਮੇਸ਼ ਪਾਤਸ਼ਾਹ ਦਾ ਇਹ ਹੁਕਮ ਆ ਕਿ ਵਿਪਰਨ ਕੀ ਰੀਤ ਧਾਰਨ ਨਹੀਂ ਕਰਨੀ, ਬ੍ਰਾਹਮਣਵਾਦੀ ਕਰਮ ਕਾਂਡ ਨਹੀਂ ਕਰਨੇ, ਤਾਂ ਅਸੀਂ ਭਾਈ ਨਹੀਂ ਕਰਨੇ। ਇਹਦੇ 'ਚ ਸਾਡੇ ਤੇ ਧੱਕੇ ਨਾਲ ਕੋਈ ਕਿਵੇਂ ਥੋਪ ਸਕਦਾ? ਪਰ ਉਹਨਾਂ ਨੂੰ ਪਤਾ ਵੀ ਜੇਕਰ ਤਾਂ ਧੱਕੇ ਨਾਲ ਇਹਨਾਂ ਤੇ ਥੋਪੀ ਗੱਲ ਫੇਰ ਤਾਂ ਗੱਲ ਬਣਨੀ ਨਹੀਂ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਜਾਂ ਉਸ ਤੋਂ ਬਾਅਦ ਵਾਲਾ ਦੌਰ ਆਇਆ, ਜਦੋਂ ਸਾਡੇ ਕੋਲ ਸੱਤਾ ਖੁੱਸ ਗਈ, ਤਪ ਤੇਜ ਘਟ ਗਿਆ, ਤਾਂ ਮਹੰਤ ਸ਼ਾਹੀ ਨੇ ਹੌਲੀ ਹੌਲੀ ਬ੍ਰਾਹਮਣਵਾਦ ਦੇ ਪੈਰ ਲਵਾਉਣ ਦੇ ਵਿੱਚ ਮਦਦ ਕੀਤੀ ਤੇ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਅੰਦਰ ਬਹੁਤ ਸਾਰਾ ਕੁਝ ਉਹ ਆ ਵੜਿਆ ਜਿਹੜਾ ਗੁਰੂ ਪਾਤਸ਼ਾਹ ਦੇ ਮਤ ਦੇ ਬਿਲਕੁਲ ਉਲਟ ਸੀ, ਵਿਪਰਨ ਕੀ ਰੀਤ ਸੀ। ਬੜੀਆਂ ਕਰਤੂਤਾਂ ਸੀ ਉਹਨਾਂ ਚੋਂ। ਇੱਕ ਤਾਂ ਇਹ ਸੀ ਕਿ ਜਾਤ ਪਾਤ ਦੇ ਆਧਾਰ ਦੇ ਉੱਤੇ ਵਿਤਕਰਾ ਸ਼ੁਰੂ ਕਰ ਦਿੱਤਾ, ਡਿਸਕ੍ਰਿਮੀਨੇਸ਼ਨ ਜਿਹੜੀ ਭਾਰਤ ਦੇ ਬ੍ਰਾਹਮਣਵਾਦੀ ਸਮਾਜ ਦੀ ਰੀੜ ਦੀ ਹੱਡੀ ਆ, ਜਿਹੜਾ ਧੱਕੇਸ਼ਾਹੀ ਸ਼ੋਸ਼ਣ ਕਰਨਾ, ਛੋਟੀਆਂ ਬਰਾਦਰੀਆਂ ਕਹਿ ਕੇ, ਛੋਟੀ ਜਾਤ ਕਹਿ ਕੇ ਲੋਕਾਂ ਨੂੰ ਭੰਡਣਾ। ਸੋ ਇਹ ਸਾਰੇ ਕਾਸੇ ਦੇ ਮੱਦੇ ਨਜ਼ਰ ਚੱਲਦਿਆਂ ਫਿਰ ਬਾਅਦ ਵਿੱਚ ਗੁਰਦੁਆਰਾ ਸੁਧਾਰ ਲਹਿਰ, ਸਹਿਣ ਸਭਾ ਲਹਿਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਜਦੋਂ ਹੁੰਦਾ ਤਾਂ ਸਭ ਤੋਂ ਜਿਹੜੀ ਮੁੱਖ ਘਟਨਾ ਉਹਦੇ 'ਚ ਵਾਪਰਦੀ ਆ ਉਹ ਇਹੀ ਸੀਗੀ ਕਿ ਜਦੋਂ ਗੁਰੂ ਸਾਹਿਬਾਨ ਨੇ ਕਦੇ ਜਾਤ ਪਾਤ ਨੂੰ ਮਾਨਤਾ ਇਸ ਤਰੀਕੇ ਨਾਲ ਨਹੀਂ ਦਿੱਤੀ, ਉਲਟਾ ਖੰਡਨ ਕੀਤਾ, ਤਾਂ ਗੁਰੂ ਘਰ ਦੇ ਵਿੱਚ, ਦਰਬਾਰ ਸਾਹਿਬ ਦੇ ਵਿੱਚ ਇਹ ਕਿਵੇਂ ਕਿਹਾ ਜਾ ਸਕਦਾ ਕਿ ਜਿਹੜੀਆਂ ਫਲਾਨੀਆਂ ਬਰਾਦਰੀਆਂ ਦੇ ਸਿੱਖ ਨੇ, ਇਹ ਨਾਲੇ ਕਹਿਣਾ ਫਲਾਨੀਆਂ ਬਰਾਦਰੀਆਂ ਦੇ, ਨਾਲੇ ਕਹਿਣਾ ਸਿੱਖ। ਸਿੱਖ ਤਾਂ ਉਹ ਆ ਜਿਹਦੇ ਕੋਲੇ ਕੋਈ ਜਾਤ ਬਰਾਦਰੀ ਹੈ ਹੀ ਨਹੀਂ। ਤੇ ਉਹਨਾਂ ਨੂੰ ਕਹਿੰਦੇ ਸੀ ਵੀ ਤੁਸੀਂ ਸਿਰਫ 12 ਤੋਂ 2 ਵਜੇ ਦੇ ਵਿਚਾਲੇ ਮੱਥਾ ਟੇਕ ਸਕਦੇ ਹੋ, ਤੁਹਾਡਾ ਪ੍ਰਸ਼ਾਦ ਇੱਥੇ ਪ੍ਰਵਾਨ ਨਹੀਂ ਹੋਣਾ। ਫਿਰ ਇਸ ਗੱਲ ਦੇ ਉੱਤੇ
ਜਿਹੜੇ ਉਸ ਵੇਲੇ ਦੇ ਗੁਰੂ ਦੇ ਸਿੱਖ ਸੀ ਉਹਨਾਂ ਨੇ ਸਟੈਂਡ ਲਿਆ। ਉਹ ਸਿਰ ਦੇ ਉੱਤੇ ਦੇਗ ਬਣਾ ਕੇ ਕੜਾਹ ਪ੍ਰਸ਼ਾਦ ਲੈ ਕੇ ਦੇਗਾ ਲੈ ਕੇ ਜਦੋਂ ਪਹੁੰਚੇ ਤਾਂ ਜਿਹੜੇ ਮਹੰਤ ਸੀ ਉਹ ਕਹਿੰਦੇ ਜੀ ਸਾਨੂੰ ਤਾਂ ਦਰਬਾਰ ਸਾਹਿਬ ਦਾ ਇਹੀ ਮਰਿਆਦਾ ਦਾ ਪਤਾ, ਜਦੋਂ ਤੋਂ ਅਸੀਂ 30 40 ਸਾਲ 50 ਸਾਲ ਤੋਂ ਦੇਖਿਆ ਵੀ ਇੱਥੇ ਇਹਨਾਂ ਬਰਾਦਰੀਆਂ ਦਾ ਪ੍ਰਸ਼ਾਦ ਲਿਆ ਨਹੀਂ ਜਾਂਦਾ। ਉਹ ਕਹਿੰਦੇ ਵੀ ਆਜੋ ਗੁਰੂ ਸਾਹਿਬ ਤੋਂ ਹੁਕਮ ਲੈ ਲੈਂਦੇ ਆ। ਉਹ ਗੁਰੂ ਸਾਹਿਬ ਦਾ ਹੁਕਮ ਲੈ ਕੇ ਉਹਦੇ ਵਿੱਚ ਇਹ ਬ੍ਰਾਹਮਣਵਾਦੀਆਂ ਦੀ ਗੱਲ ਦੀ ਫੂਕ ਨਿਕਲ ਗਈ ਤੇ ਗੁਰੂ ਘਰ ਦੇ ਵਿੱਚ ਉਹ ਪ੍ਰਸ਼ਾਦ ਪ੍ਰਵਾਨ ਕਰਨਾ ਪਿਆ। ਜਦੋਂ ਇਹ ਰੌਲਾ ਰੱਪਾ ਚੱਲਦਾ ਸੀ ਦਰਬਾਰ ਸਾਹਿਬ ਦੇ ਵਿੱਚ, ਉਹਨੇ ਟਾਈਮ ਨੂੰ ਅਕਾਲ ਤਖਤ ਸਾਹਿਬ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਹੁਣ ਇੱਧਰ ਨੂੰ ਆਉਣਗੇ ਦੇਖ ਲੈ ਕੇ, ਉਹ ਤੋਂ ਛੱਡ ਕੇ ਭੱਜ ਗਏ। ਜਦੋਂ ਪੁਜਾਰੀ ਉੱਥੋਂ ਛੱਡ ਕੇ ਭੱਜ ਗਏ, ਉੱਥੇ ਇੱਕ ਜਥਾ ਬਣਾਇਆ ਗਿਆ ਜਿਹਦੇ ਜਥੇਦਾਰ ਨੂੰ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਸਾਰਾ ਇੰਤਜ਼ਾਮ ਕਰਨ ਦਾ ਸੰਗਤਾਂ ਨੇ ਫੈਸਲਾ ਕੀਤਾ। ਉਹ ਸਾਰੀ ਜਿਹੜੀ ਕਹਾਣੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਵੇਂ ਬਣੀ ਨਾਂ ਦੀ ਕਿਤਾਬ ਦੇ ਵਿੱਚੋਂ ਮਿਲਦੀ ਆ। ਮੈਂ ਇਹ ਗੱਲ ਆਪਦੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਬੜੀ ਵਾਰ ਦੁਹਰਾਈ ਆ ਤੇ ਬਹੁਤ ਸਾਰੇ ਸੱਜਣਾ ਨੇ ਫੋਨ ਕਰਕੇ ਜਾਂ ਕਮੈਂਟ ਕਰਕੇ ਬਾਅਦ ਵਿੱਚ ਇਹ ਗੱਲ ਆਖੀ ਆ ਕਿ ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੈਗਾ ਕਿ ਸ਼੍ਰੋਮਣੀ ਕਮੇਟੀ ਦੀ ਬੁਨਿਆਦ ਇਸ ਘਟਨਾ ਨਾਲ ਜੁੜੀ ਹੋਈ ਹੈ। ਦੇਖੋ ਕਿੱਡਾ ਸਾਡੇ ਲਈ ਇਹ ਕਹਿਰ ਵਾਲੀ ਗੱਲ ਆ ਕਿ ਸਾਡੇ ਬਹੁਤੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਕਿ ਸ਼੍ਰੋਮਣੀ ਕਮੇਟੀ ਦੇ ਸ਼ੁਰੂਆਤ ਵਿੱਚ ਕਿਹੜੀ ਮੁੱਖ ਘਟਨਾ ਸੀ। ਮੁੱਖ ਘਟਨਾ ਤਾਂ ਇਹੀ ਸੀ ਕਿ ਬ੍ਰਾਹਮਣਵਾਦ ਜਿਹੜਾ ਸੀ ਉਹ ਗੁਰੂ ਘਰ ਦੇ ਅੰਦਰ ਆ ਵੜਿਆ ਤੇ ਮਹੰਤ ਜਿਹੜੇ ਨੇ ਉਹ ਜਾਤ ਪਾਤ ਦੇ ਆਧਾਰ ਦੇ ਉੱਤੇ ਉਹੀ ਬ੍ਰਾਹਮਣਵਾਦ ਗੁਰੂ ਘਰਾਂ 'ਚ ਲੈ ਆਏ ਜਿਹਦੇ ਖਿਲਾਫ ਸਿੱਖੀ ਸਿਰਜੀ ਗਈ। ਤੇ ਜਦੋਂ ਉਸ ਗੱਲ ਦੇ ਉਲਟ ਸਿੱਖਾਂ ਨੇ ਪਹਿਰਾ ਦਿੱਤਾ ਤੇ ਸਿੰਘ ਸਭਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਨਿਕਲੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਂਦੀ ਆ। ਪਰ ਹੈਰਾਨੀ ਦੀ ਗੱਲ ਇਹ ਆ ਵੀ ਕੱਲ ਵੀ ਜਦੋਂ ਸ਼੍ਰੋਮਣੀ ਕਮੇਟੀ ਬਾਰੇ ਆਪਣਾ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਬਾਰੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਗੱਲ ਕੀਤੀ, ਉੱਥੇ ਵੀ ਉਹਨਾਂ ਨੇ ਇਹ ਗੱਲ ਨਹੀਂ ਦੱਸੀ ਕਿ ਅਸਲ ਵਿੱਚ ਤਾਂ ਜਦੋਂ ਮਹੰਤਾਂ ਨੇ ਇੰਨਾ ਜ਼ਿਆਦਾ ਗਲਤ ਕੀਤਾ, ਇੱਥੇ ਬ੍ਰਾਹਮਣਵਾਦ ਲੈ ਜਾਂਦਾ, ਜਾਤ ਪਾਤ ਦੀ ਘਟਨਾ ਵਾਪਰੀ, ਫੇਰ ਸਿੱਖਾਂ ਨੇ ਸਟੈਂਡ ਲਿਆ ਸੀ। ਇਸ ਗੱਲ ਦੇ ਉੱਤੇ ਮੈਂ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਆਪਣੇ ਘਰ ਦੇ ਵਿੱਚ ਉਹ ਕਿਤਾਬ ਜਿਹੜੀ ਸ਼੍ਰੋਮਣੀ ਕਮੇਟੀ ਛਾਪਦੀ ਆ ਕਿ ਸ਼੍ਰੋਮਣੀ ਕਮੇਟੀ ਕਿਵੇਂ ਬਣੀ, ਉਹ ਲਾਜ਼ਮੀ ਲੈ ਕੇ ਰੱਖੋ। ਤੁਹਾਨੂੰ ਪਤਾ ਲੱਗੇ ਕਿ ਇਸ ਕਮੇਟੀ ਦੇ ਬਣਨ ਪਿੱਛੇ ਜਾਤ ਪਾਤ ਵਾਲਾ ਹੀ ਮੁੱਦਾ ਮੁੱਖ ਤੌਰ ਤੇ ਸੀ, ਬ੍ਰਾਹਮਣਵਾਦ ਵਾਲਾ ਹੀ ਮੁੱਦਾ ਜਿਹੜਾ ਸੀ ਉਹ ਮੁੱਖ ਸੀਗਾ। ਉਹਨਾਂ ਕੁ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਜਿਹੜੀਆਂ ਹਿੰਦੂ ਮੂਰਤੀਆਂ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ ਤੇ ਜਿਵੇਂ ਇਹਨਾਂ ਦੇ ਰਸਮ ਰਿਵਾਜ ਨੇ ਮੁੰਡਨ ਕਰਨਾ ਜਾਂ ਹੋਰ, ਉਹ ਸਾਰੇ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਹੁੰਦੇ ਸੀ ਕਿਉਂਕਿ ਮਹੰਤਾਂ ਨੂੰ ਪ੍ਰਬੰਧ ਉਹਨਾਂ ਕੋਲੇ ਸੀ, ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਸੀਗਾ। ਤੇ ਸਭ ਤੋਂ ਭੈੜੀ ਗੱਲ ਇਹ ਵਾਪਰੀ ਕਿ ਅੱਜ ਵੀ ਕਈ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਟੱਕਰ ਜਾਂਦੇ ਆ ਕਿ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਦੇਖੋ ਥਾਂ ਥਾਂ ਦੇ ਉੱਤੇ ਹਿੰਦੂ ਦੇਵੀ ਦੇਵਤਿਆਂ ਦੀਆਂ ਜਾਂ ਜਿਹੜੀਆਂ ਹਿੰਦੂ ਮੈਥੋਲੋਜੀ ਨਾਲ ਜੁੜੀਆਂ ਹੋਈਆਂ ਤਸਵੀਰਾਂ ਨੇ ਉਹ ਬਣੀਆਂ ਹੋਈਆਂ ਨੇ ਵੀ ਇਹ ਤਾਂ ਸਾਡਾ ਵਿਸ਼ਨੂੰ ਮੰਦਿਰ ਸੀਗਾ। ਪਿੱਛੇ ਜੇ ਰੌਲਾ ਪਿਆ ਸੀ ਇੱਕ ਸੋਸ਼ਲ ਮੀਡੀਆ ਉੱਤੇ ਕਿਸੇ ਬੀਬੀ ਵੱਲੋਂ ਜਾਣ ਬੁੱਝ ਕੇ ਲਗਾਤਾਰ ਕਈ ਦਿਨ ਇਹ ਭਕਾਈ ਮਾਰੀ ਗਈ ਕਿ ਦਰਬਾਰ ਸਾਹਿਬ ਵਿਸ਼ਨੂੰ ਦਾ ਮੰਦਿਰ। ਇਹੋ ਜਿਹੀਆਂ ਗੱਲਾਂ ਸਾਡੇ ਜਿਹੜੇ ਪ੍ਰਚਾਰਕ ਸੱਜਣ ਨੇ, ਖਾਸ ਤੌਰ ਤੇ ਸੰਪਰਦਾਇ ਪ੍ਰਣਾਲੀ ਨਾਲ ਜੁੜੇ ਹੋਏ ਕਈ ਲੋਕ ਬੜੀ ਸ਼ਰਧਾ ਭਾਵਨਾ ਨਾਲ ਇਹੋ ਜਿਹੀਆਂ ਗੱਲਾਂ ਸੁਣਾਉਂਦੇ ਵੀ ਨੇ ਕਿ ਫਲਾਨਾ ਦੇਵਤਾ ਇੱਥੇ ਆਹ ਕਰਦਾ ਰਿਹਾ, ਫਲਾਨੀ ਦੇਵੀ ਆਹ ਕਰਦੀ ਰਹੀ। ਦੇਵੀ ਦੇਵਤਿਆਂ ਦੇ ਨਾਂ ਲੈ ਲੈ ਕੇ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਜਿਹੜੀ ਸ਼ੋਭਾ ਵਧਾਉਣ ਵਾਲੀਆਂ ਗੱਲਾਂ ਆਪਦੇ ਵੱਲੋਂ ਸੁਣਾਉਂਦਿਆਂ ਨੇ ਇਹੋ ਜਿਹਾ ਮਾਹੌਲ ਸਿਰਜ ਲਿਆ ਕਿ ਅੱਜ ਬਹੁਤ ਸਾਰੇ RSS ਨਾਲ ਜਾਂ ਹਿੰਦੂ ਕੱਟੜਪੰਥੀ ਸੰਗਠਨਾਂ ਨਾਲ ਜੁੜੇ ਲੋਕ ਬੜੇ ਧੜੱਲੇ ਨਾਲ ਕਹਿੰਦੇ ਆ ਵੀ ਤੁਹਾਡੇ ਹੀ ਗ੍ਰੰਥਾਂ ਵਿੱਚ ਤੁਹਾਡੇ ਹੀ ਵਿਦਵਾਨ ਪੜ੍ਹ ਕੇ ਸਾਨੂੰ ਸੁਣਾਉਂਦੇ ਆ ਕਿ ਦੇਵੀ ਦੇਵਤੇ ਜਾਂ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਜਾਂ ਹੋਰ ਸਾਰਾ ਕੁਝ ਹੁੰਦਾ ਸੀ ਤੇ ਇਹ ਸਾਰਾ ਕੁਝ ਇਹਦਾ ਮਤਲਬ ਸਾਡਾ ਵਿਸ਼ਨੂੰ ਮੰਦਿਰ ਹੁੰਦਾ ਸੀਗਾ, ਤੁਸੀਂ ਇਹਨੂੰ ਐਵੇਂ ਧੱਕੇ ਨਾਲ ਹੀ ਕਰ ਲਿਆ। ਸੋ ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਕਹੀ ਕਿ ਇਹਨੂੰ ਗੋਲਡਨ ਟੈਂਪਲ ਕਹਿਣਾ ਜਾਂ ਸਵਰਨ ਮੰਦਿਰ ਕਹਿਣਾ ਮਾੜੀ ਗੱਲ ਆ, ਉਸ ਗੱਲ ਦੇ ਉੱਤੇ ਵੀ ਕੁਝ ਸੱਜਣਾ ਨੇ ਕਿਹਾ ਕਿ ਅਸੀਂ ਤਾਂ ਜੀ ਸ਼ੁਰੂ ਤੋਂ ਇਹਨੂੰ ਗੋਲਡਨ ਟੈਂਪਲ ਸਵਰਨ ਮੰਦਿਰ ਕਹਿੰਦੇ ਆਏ ਆ। ਸੋ ਆਪਾਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਅਸੀਂ ਕਿਵੇਂ ਸਹਿਜੇ ਜਾਣੇ ਅਣਜਾਣੇ
ਹਿੰਦੂਇਜ਼ਮ ਨੂੰ ਸਪੇਸ ਦਿੰਨੇ ਆ, ਥਾਂ ਦਿੰਨੇ ਆ, ਮੋਰੀ ਦਿੰਨੇ ਆ। ਉਸ ਮੋਰੀ ਵਿੱਚ ਦੀ ਵੜ ਕੇ ਫਿਰ ਉਹ ਪੂਰੇ ਦਾ ਪੂਰਾ ਹਿੰਦੂਇਜ਼ਮ ਸਾਡਾ ਨੁਕਸਾਨ ਕਰਨ ਲਈ ਗ੍ਰਹਿਣ ਵਾਂਗੂ ਅੰਦਰੋਂ ਅੰਦਰੀ ਸਾਨੂੰ ਖਾ ਜਾਂਦਾ। ਸੋ ਜਦੋਂ ਪਿਛਲੀ ਸਦੀ ਦੇ ਵਿੱਚ ਗੁਰਦੁਆਰਾ ਸਾਹਿਬ ਜਾਂ ਦਰਬਾਰ ਸਾਹਿਬ ਦੇ ਪ੍ਰਕਰਮਾਂ ਦੇ ਵਿੱਚੋਂ ਇਹ ਮੂਰਤੀਆਂ ਦਾ ਮਸਲਾ ਬਣਿਆ, ਤਾਂ ਹਿੰਦੂ ਦੇਵੀ ਦੇਵਤਿਆਂ ਦੀਆਂ ਜਾਂ ਹੋਰਨਾਂ ਦੀਆਂ ਮੂਰਤੀਆਂ ਅਵਤਾਰਾਂ ਦੀਆਂ ਚੁਕਵਾਉਣ ਦੇ ਲਈ ਇੱਕ ਬੜਾ ਲੰਬਾ ਸੰਘਰਸ਼ ਲੜਨਾ ਪਿਆ ਸਿੱਖਾਂ ਨੂੰ। ਉਸ ਮੌਕੇ ਜਿਹੜਾ ਇੱਥੇ ਡੀਸੀਸੀ ਸ਼ਹਿਰ ਦਾ, ਉਹਨੇ ਸਿੱਖ ਨਜ਼ਰੀਏ ਨਾਲ ਸਹਿਮਤੀ ਪ੍ਰਗਟਾਈ। ਸ਼ੁਕਰ ਕਰਦੇ ਆ ਵੀ ਉਹ ਗੈਰ ਸਿੱਖ ਸੀਗਾ, ਹਿੰਦੂ ਨਹੀਂ ਸੀ, ਸਿੱਖ ਵੀ ਨਹੀਂ ਸੀ, ਅੰਗਰੇਜ਼ ਸੀ। ਉਹਨੇ ਸਾਰੀ ਗੱਲ ਸਮਝ ਲਈ ਤੇ ਉਹਨੇ ਇਸ ਗੱਲ ਦੇ ਉੱਤੇ ਕਿਹਾ ਕਿ ਜਦੋਂ ਸਿੱਖ ਮੂਰਤੀ ਪੂਜਾ ਕਰਦੇ ਹੀ ਨਹੀਂ ਹੈਗੇ, ਜਦੋਂ ਇਹ ਬੁੱਤ ਪੂਜਕ ਹੈ ਹੀ ਨਹੀਂ ਹੈ, ਤਾਂ ਫਿਰ ਇਹ ਇਹਨਾਂ ਦੀ ਗੱਲ ਸੱਚੀ ਆ। ਸੋ ਉਸ ਮੌਕੇ ਜਿਹੜੀਆਂ ਮੂਰਤੀਆਂ ਜਾਂ ਹੋਰ ਸੀ ਉਹ ਚੱਕਣ ਦਾ ਜਿਹੜਾ ਪ੍ਰੋਗਰਾਮ ਬਣਿਆ, ਉਹ ਸਾਰੀਆਂ ਮੂਰਤੀਆਂ ਹਿੰਦੂਆਂ ਨੇ ਚੱਕ ਕੇ ਪੰਡਤ ਮਦਨ ਮੋਹਨ ਮਾਲਵੀਆ ਦੀ ਕਮਾਂਡ ਹੇਠ ਇੱਥੇ ਇੱਕ ਮੰਦਿਰ ਬਣਾਇਆ, ਜਿਹਨੂੰ ਆਪਾਂ ਦੁਰਗਿਆਣਾ ਮੰਦਿਰ ਕਹਿੰਦੇ ਆ। ਦੁਰਗਿਆਣਾ ਮੰਦਿਰ ਜਿਹੜਾ ਹੈ ਉਹਦਾ ਕੋਈ ਲੰਬਾ ਚੌੜਾ ਪੁਰਾਤਨ ਇਤਿਹਾਸ ਨਹੀਂ ਹੈ। ਵੈਸੇ ਤਾਂ ਹੈਰਾਨੀ ਦੀ ਗੱਲ ਇਹ ਆ ਵੀ ਉਹ ਇਹਨਾਂ ਦੇ ਵਿੱਚ ਰਿਵਾਜ ਆ ਵੀ ਚਾਹੇ ਉਹ ਇੱਕ ਹਫ਼ਤਾ ਪਹਿਲੋਂ ਕਿਸੇ ਇੱਟਾਂ ਦਾ ਮੰਦਿਰ ਬਣਾਇਆ ਹੋਵੇ, ਉੱਤੇ ਲਿਖਣਗੇ ਪ੍ਰਾਚੀਨ ਸ਼ਿਵਾਲਾ ਜਾਂ ਪ੍ਰਾਚੀਨ ਮੰਦਿਰ, ਇਸ ਤਰ੍ਹਾਂ ਲਿਖ ਦਿੰਦੇ ਆ। ਅੰਮ੍ਰਿਤਸਰ ਦੇ ਵਿੱਚ ਤਾਂ ਮੈਂ ਇੱਥੇ ਜਦੋਂ ਵੀ ਲੰਘਦਾ ਹਰੇਕ ਮੰਦਿਰ ਦੇ ਉੱਤੇ ਪ੍ਰਾਚੀਨ ਜਾਂ ਪੁਰਾਤਨ ਲਿਖਿਆ ਹੋਇਆ ਹੈ ਮਿਲਦਾ। ਬਾਕੀ ਵੀ ਸਾਰੇ ਭਾਰਤ 'ਚ ਇਹੀ ਬਿਮਾਰੀ ਆ। ਹੁਣ ਕੈਨੇਡਾ ਅਮਰੀਕਾ ਦੇ ਵਿੱਚ ਵੀ ਸ਼ਾਇਦ ਉੱਥੇ ਜਿਹੜੇ ਮੰਦਿਰ ਬਣਦੇ ਆ ਉਹਨਾਂ ਦੇ ਮੂਹਰੇ ਲਿਖਦੇ ਹੋਣਗੇ ਪ੍ਰਾਚੀਨ ਜਾਂ ਪੁਰਾਤਨ। ਖੈਰ ਅਗਲਿਆਂ ਦੀ ਜੋ ਮਰਜ਼ੀ ਲਿਖਣ, ਪਰ ਅਸੀਂ ਗੱਲ ਇਹ ਕਰਦੇ ਹਾਂ ਕਿ ਦੁਰਗਿਆਣਾ ਮੰਦਿਰ ਕਿਉਂ ਬਣਿਆ ਜਾਂ ਦੁਰਗਿਆਣੇ ਮੰਦਿਰ ਵਾਲੀਆਂ ਮੂਰਤੀਆਂ ਨਾਲ ਦਰਬਾਰ ਸਾਹਿਬ ਦਾ ਕੀ ਕਨੈਕਸ਼ਨ ਆ। ਇਹ ਗੱਲਾਂ ਬਾਰੇ ਸਾਨੂੰ ਸਪਸ਼ਟਤਾ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਭਗਾਈ ਮਾਰਦੇ ਆ ਕਿ ਜਦੋਂ ਜੀ ਇਹ ਗੱਲਾਂ ਛੇੜਦੇ ਹੋ ਤਾਂ ਇਹਦੇ ਨਾਲ ਹਿੰਦੂ ਸਿੱਖ ਏਕਤਾ ਨੂੰ ਫਰਕ ਪੈਂਦਾ, ਉਹ ਤਾਂ ਭਾਈ CID ਵਾਲੇ ਅੰਗਰੇਜ਼ ਉਦੋਂ ਲੈ ਕੇ ਸੀ ਵੀ ਜਦੋਂ ਦੁਰਗਿਆਣਾ ਮੰਦਿਰ ਬਣਾਇਆ ਗਿਆ ਅੰਮ੍ਰਿਤਸਰ ਦੇ ਵਿੱਚ, ਉਹਦੇ ਨਾਲ ਹਿੰਦੂ ਸਿੱਖ ਪਾੜਾ ਵਧਾਉਣ ਵਾਲਾ ਇੱਕ ਮਾਰਕੇ ਦਾ ਕੰਮ ਸੀ। ਫਿਕਰ ਤਾਂ ਉਹਨਾਂ ਨੂੰ ਕਰਨੀ ਚਾਹੀਦੀ ਸੀ ਜਿਨ੍ਹਾਂ ਨੇ ਇੱਥੇ ਦੁਰਗਿਆਣਾ ਮੰਦਿਰ ਬਣਾਇਆ। ਸਿੱਖਾਂ ਨੂੰ ਕਾਹਦੀ ਤਕਲੀਫ ਹੋਈ ਆ ਵੀ ਇਹਦੀ ਗੱਲ ਨਾ ਛੇੜੋ? ਗੱਲ ਛੇੜਨੀ ਚਾਹੀਦੀ ਆ। ਸਿੱਖਾਂ ਨੂੰ ਤਾਂ ਪਤਾ ਹੀ ਨਹੀਂ ਗਾ, ਪਤਾ ਨਹੀਂ ਆਪਦੇ ਇਤਿਹਾਸ ਤੋਂ, ਆਪਦੇ ਫਲਸਫੇ ਤੋਂ ਜਾਣੂ ਹੋਣਾ ਕਿਉਂ ਗੁਨਾਹ ਬਣਾਇਆ ਪਿਆ ਵੀ ਜੇਕਰ ਆਪਾਂ ਪੁਰਾਣੀ ਗੱਲ ਛੇੜਾਂਗੇ ਪਤਾ ਨਹੀਂ ਕੀ ਬੁਖਾਰ ਚੜ ਜਾਊਗਾ। ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਕਿ ਦੁਰਗਿਆਣਾ ਮੰਦਿਰ ਤਾਂ ਦਰਬਾਰ ਸਾਹਿਬ ਦੇ ਮੁਕਾਬਲੇ ਉੱਤੇ ਬਣਾਈ ਗਈ ਇਮਾਰਤ ਹੈ। ਬਿਲਕੁਲ ਦਰਬਾਰ ਸਾਹਿਬ ਵਾਲਾ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਉਵੇਂ ਸਰੋਵਰ ਹੋਵੇ, ਉਵੇਂ ਗੁੰਬਦ ਹੋਣ, ਉਵੇਂ ਵਿਚਾਲ ਦੀ ਰਾਹ ਰੱਖਿਆ ਜਾਵੇ। ਪਰ ਸਾਰਾ ਕੁਝ ਕਰਾਉਣ ਤੋਂ ਬਾਅਦ ਉਹ ਚੀਜ਼ ਤਾਂ ਨਹੀਂ ਸੀ ਹੋਣੀ ਜਿਹਦੇ ਬਾਰੇ ਆਪਾਂ ਕਹਿੰਦੇ ਆ ਡਿੱਠੇ ਸਭੇ ਥਾਵ ਨਹੀਂ ਤੁਧ ਜਿਹੇ। ਜੋ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਜੋ ਗੁਰੂ ਪਾਤਸ਼ਾਹ ਨੇ ਇਸ ਅਸਥਾਨ ਦੀ ਮਹਿਮਾ ਬਣਾਈ ਆ, ਉਹ ਤਾਂ ਬਣਨੀ ਨਹੀਂ ਸੀ ਦੁਰਗਿਆਣੇ ਮੰਦਿਰ ਦੀ। ਪਰ ਇੱਥੇ ਹੁਣ ਕੀਤਾ ਕੀ ਜਾ ਰਿਹਾ ਕਿ ਹਿੰਦੂ ਕੱਟੜਪੰਥੀਆਂ ਦਾ ਇੱਕ ਕੇਂਦਰ ਬਿਲਕੁਲ ਬਰਾਬਰ ਉਭਾਰਿਆ ਜਾ ਰਿਹਾ, ਜਿਹੜਾ ਜਿਸ ਸ਼ਖਸੀਅਤ ਤੋਂ, ਹਿੰਦੂ ਕੱਟੜਪੰਥੀ ਸ਼ਖਸੀਅਤ ਤੋਂ, ਜਿਵੇਂ ਇੱਥੇ ਹਰਬੰਸ ਲਾਲ ਖੰਨਾ ਸੀ, ਉਹ ਬਹੁਤ ਹੀ ਹਿੰਦੂ ਕੱਟੜਵਾਦ ਦਾ ਧੁਰਾ ਸੀਗਾ। ਨਾਲ ਉਹਦੇ ਲక్ష్ਮੀ ਕਾਂਤਾ ਚਾਵਲਾ ਹੁੰਦੀ ਸੀ, ਇਹੋ ਜਿਹੇ ਕਈ ਹੋਰ ਸੀਗੇ। ਇਹਨਾਂ ਸਾਰਿਆਂ ਨੇ ਅੰਮ੍ਰਿਤਸਰ ਦਾ ਕੀ ਸਾਰੇ ਪੰਜਾਬ ਦਾ ਜਿਹੜਾ ਜ਼ਹਿਰੀਲਾ ਕੀਤਾ ਮਾਹੌਲ, ਉਦੋਂ 1981 ਦੇ ਵਿੱਚ ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦਿਵਾਉਣ ਲਈ ਸੰਘਰਸ਼ ਲੜਿਆ ਗਿਆ, ਉਹਨਾਂ ਦਿਨਾਂ ਦੇ ਵਿੱਚ ਇਹਨਾਂ ਲੋਕਾਂ ਨੇ ਬਰਾਬਰ ਬੀੜੀਆਂ ਸਿਗਰਟਾਂ ਜਿਹੜੀਆਂ ਨੇ ਉਹ ਕਿਰਪਾਨਾਂ ਉੱਤੇ, ਤਰਸ਼ੂਲਾਂ ਉੱਤੇ ਬੰਨ੍ਹ ਕੇ ਮਾਰਚ ਕੱਢਿਆ ਕਿ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ। ਹੁਣ ਅੱਜ UNO ਜਾਂ ਜਿਹੜੀਆਂ ਵਰਲਡ ਲੈਵਲ ਦੀਆਂ ਆਰਗੇਨਾਈਜੇਸ਼ਨਾਂ ਨੇ, WHO ਸੰਸਾਰ ਸਿਹਤ ਸੰਸਥਾ, ਵਰਲਡ ਹੈਲਥ ਆਰਗੇਨਾਈਜੇਸ਼ਨ, ਇਹ ਸਾਰੇ ਕਹਿੰਦੇ ਆ ਵੀ ਤੰਬਾਕੂ ਬਹੁਤ ਭੈੜੀ ਚੀਜ਼ ਆ, ਇਹਨੂੰ ਵਰਤਣ ਦੇ ਨਾਲ ਕੈਂਸਰ ਹੋ ਜਾਂਦਾ ਤੇ ਹੋਰ ਵੀ ਬਿਮਾਰੀਆਂ ਹੁੰਦੀਆਂ ਨੇ। ਇੱਥੋਂ ਤੱਕ ਗੱਲ ਆ ਗਈ ਆ ਵੀ ਜਿਹੜੀ ਸਿਗਰਟ ਬੀੜੀ ਪੀਣ ਵਾਲੇ ਬੰਦੇ ਆ ਉਹ ਕੱਲਾ ਆਪ ਦਾ ਨੁਕਸਾਨ ਨਹੀਂ ਕਰ ਰਹੇ ਹੁੰਦੇ, ਉਹ ਆਪਦੇ ਆਲੇ ਦੁਆਲੇ ਖੜੇ ਲੋਕਾਂ ਨੂੰ ਵੀ, ਜਿਹੜੇ ਉਸ ਧੂਏ ਦੀ ਮਾਰ ਹੇਠ ਹੁੰਦੇ ਆ, ਉਹਨਾਂ ਨੂੰ ਵੀ ਬਿਮਾਰ ਕਰ ਸਕਦੇ ਆ, ਉਹਨਾਂ ਨੂੰ ਵੀ ਰੋਗ ਦੇ ਕਣ ਦੇ ਸਕਦੇ। ਹੁਣ ਇੱਕ ਪਾਸੇ ਤਾਂ ਅੱਜ ਸਾਰੀ ਦੁਨੀਆ ਪਿੱਟ ਰਹੀ ਆ, ਕਲਪ ਰਹੀ ਆ ਕਿ ਤੰਬਾਕੂ ਬੜੀ ਮਾੜੀ ਚੀਜ਼ ਆ, ਪਰ ਸਾਨੂੰ ਗੁਰੂ ਸਾਹਿਬਾਨ ਨੇ ਸਦੀਆਂ ਪਹਿਲਾਂ ਮਨਾ ਕਰਤਾ ਕਿ ਤੰਬਾਕੂ ਜਗਤ ਝੂਠ ਹੈ, ਇਹਨੂੰ ਭਾਈ ਨਹੀਂ ਸੇਵਨ ਕਰਨਾ, ਇਹ ਤਾਂ ਬਦਰ ਕਰਹਿਤਾ ਵਿੱਚ ਲਿਖਿਆ ਜਾਵੇ।
ਹੁਣ ਇਹ ਗੱਲ ਸੱਚੀ ਆ ਕਿ ਅੱਜ ਤੋਂ 40-50 ਸਾਲ ਪਹਿਲਾਂ ਪੰਜਾਬ ਦੇ ਵਿੱਚ ਤੰਬਾਕੂ ਜਾਂ ਜਰਦੇ ਬੀੜੀ ਦੀ ਕੋਈ ਐਡੀ ਗੱਲ ਨਹੀਂ ਸੀ, ਤੇ ਹੁਣ ਅੱਜ ਯੂਪੀ ਬਿਹਾਰ ਤੋਂ ਆਈ ਹੋਈ ਲੇਬਰ ਦੇ ਸਦਕਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਬੀੜੀ ਸਿਗਰਟ ਤੰਬਾਕੂ ਦੇ ਖੋਖੇ ਜਿਹੜੇ ਆ ਮਿਲਦੇ ਆ, ਹਰ ਮੋੜ ਤੇ ਆ। ਤੇ ਅਕਸਰ ਹੀ ਸਿੱਖ ਜਿਹੜੇ ਆ ਉਹ ਪਿੱਟਦੇ ਆ, ਕਿਉਂਕਿ ਸਾਡੇ ਵੀ ਨਿਆਣੇ ਇਸ ਮਾਹੌਲ ਦੇ ਵਿੱਚ ਇਹਦੇ ਅਸਰ ਹੇਠ ਹੋਣਗੇ ਤੇ ਸਾਨੂੰ ਤਾਂ ਧਾਰਮਿਕ ਤੌਰ ਤੇ ਬਜ਼ੁਰਗ ਰਹਿਤ ਆ ਇਹ। ਸੋ ਜਦੋਂ ਸਿੱਖਾਂ ਨੇ ਇਸ ਬਿਮਾਰੀ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਤਾਂ ਉਹਦਾ ਸਾਥ ਸਹਿਯੋਗ ਦੇਣ ਦੀ ਥਾਂ ਕਿ ਚੰਗੀ ਗੱਲ ਆ ਭਾਈ ਬੀੜੀ ਸਿਗਰਟ ਸਾਰਿਆਂ, ਉਹ ਕਿਹੜਾ ਬਿਮਾਰੀ ਦੇਖ ਕੇ ਲੱਗਦੀ ਆ ਵੀ ਫਲਾਣੇ ਧਰਮ ਨੂੰ ਲੱਗਣੀ ਆ ਫਲਾਣੇ ਨੂੰ ਨਹੀਂ ਲੱਗਣੀ, ਪਰ ਗੱਲ ਕਿਉਂਕਿ ਉਦੋਂ ਸਿੱਖ ਖੜੀ ਕਰ ਰਹੇ ਸੀ ਤਾਂ ਇਹਦੇ ਖਿਲਾਫ ਇਹਨਾਂ ਨੇ ਕਿਹਾ ਕਿ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ। ਤੇ ਅੱਜ ਜੇ ਦੁਨੀਆ ਦੇ ਲੋਕਾਂ ਨੂੰ ਇਹ ਗੱਲ ਦੱਸੀਏ ਕਿ ਸਾਡੇ ਤਾਂ ਉੱਥੇ ਧਰਮ ਦੀ ਸੇਵਾ ਮੰਨੀ ਜਾਂਦੀ ਆ ਬੀੜੀ ਸਿਗਰਟ ਪੀਣ ਨੂੰ, ਤੇ ਕਿਹਾ ਜਾਂਦਾ ਕਿ ਸ਼ਾਨ ਆ ਇਸ ਵਿੱਚ ਸ਼ਾਨ ਸੇ ਜੀਏਂਗੇ, ਇੱਥੇ ਤਾਂ ਮਸ਼ਹੂਰੀਆਂ ਆਉਂਦੀਆਂ ਨੇ ਕਿ ਬੀੜੀ ਸਿਗਰਟ ਪੀਣ ਵਾਲੀ ਜਿਹੜੀ ਗੱਲ ਆ ਉਹ ਬੜੀ ਧੜੱਲੇਦਾਰ ਗੱਲ ਆ, ਬੜੇ ਵਧੀਆ ਬੰਦੇ ਹੁੰਦੇ ਆ ਜਿਹੜੇ ਬੀੜੀ ਸਿਗਰਟ ਪੀਂਦੇ ਆ। ਸੋ ਇੱਕ ਪਾਸੇ ਸਾਰੇ ਦੁਨੀਆ ਭਰ ਦੇ ਸਿਆਣੇ ਲੋਕ ਇਹਦੇ ਖਿਲਾਫ ਨੇ, ਪਰ ਇੱਥੇ ਇਹਦੀ ਹਮਾਇਤ ਵਿੱਚ ਮਾਹੌਲ ਜਿਹੜਾ ਸੀਗਾ ਉਹ ਬਣਾਉਣ ਦੇ ਯਤਨ ਹੋਏ, ਜਿਹਦਾ ਨਤੀਜਾ ਕੀ ਨਿਕਲਿਆ ਕਿ 29 ਮਈ ਨੂੰ 1981 ਨੂੰ ਜਦੋਂ ਇਹ ਮਾਰਚ ਹਿੰਦੂ ਕੱਟੜਪੰਥੀਆਂ ਨੇ ਕੱਢਿਆ ਤਾਂ ਉਸ ਮੌਕੇ ਇੱਥੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਬਦਸਲੂਕੀ ਕੀਤੀ ਗਈ, ਲੰਘਦੇ ਕਰਦੇ ਸਿੱਖਾਂ ਉੱਤੇ ਹਮਲੇ ਕੀਤੇ ਗਏ, ਕੁੱਟ ਕਟਾਪਾ ਕੀਤਾ ਗਿਆ, ਪੱਗਾਂ ਲਾਈਆਂ ਗਈਆਂ। ਤੇ ਇਸ ਤੋਂ ਇੱਕ ਦਿਨ ਬਾਅਦ 30 ਤਰੀਕ ਨੂੰ ਅੰਮ੍ਰਿਤਸਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਫ਼ ਪਤਾ ਲੱਗ ਗਿਆ ਕਿ ਹੁਣ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਦਲ ਖਾਲਸਾ ਤੇ ਹੋਰ ਸਿੱਖ ਜਥੇਬੰਦੀਆਂ ਨੇ ਜਿਹੜਾ ਮਾਰਚ 31 ਤਰੀਕ ਨੂੰ ਰੱਖਿਆ ਹੋਇਆ 31 ਮਈ ਨੂੰ, ਹੁਣ ਉਹ ਕਿਤੇ ਉੱਥੇ ਗੜਬੜ ਲਾਜ਼ਮੀ ਹੋਊਗੀ। ਪਰ ਇਹ ਜਦੋਂ ਅਧਿਕਾਰੀ ਆ ਕੇ ਸੰਤਾਂ ਮਹਾਂਪੁਰਸ਼ਾਂ ਨੂੰ ਮਿਲੇ ਤਾਂ ਉਹਨਾਂ ਨੇ ਆਖਿਆ ਕਿ ਸਾਨੂੰ ਪਤਾ ਇਹ ਸਾਰੀ ਜਿਹੜੀ 29 ਮਈ ਨੂੰ ਕੀਤੀ ਗਈ ਆ ਗੜਬੜੇ ਜਾਣ ਕੇ ਕੀਤੀ ਗਈ ਆ, ਤਾਂ ਕਿ ਸਾਡਾ ਜਿਹੜਾ ਸੰਘਰਸ਼ ਆ ਬੀੜੀ ਸਿਗਰਟ ਦੇ ਖਿਲਾਫ ਉਹਦੇ ਬਾਰੇ ਕਿਹਾ ਜਾਵੇ ਕਿ ਇਹ ਤਾਂ ਬਦਮਾਸ਼ੀ ਨਾਲ ਬੰਦ ਕਰਾਉਂਦੇ ਆ ਬੀੜੀ ਸਿਗਰਟ। ਦੂਜਾ ਇਹ ਕਿ ਇਹ ਸ਼ਹਿਰ ਸਾਡਾ, ਇਹ ਪੰਜਾਬ ਦੀ ਧਰਤੀ ਸਾਡੀ ਆ, ਇਹਨਾਂ ਲੋਕਾਂ ਨੇ ਤਾਂ ਆਪਦੀ ਧਰਤੀ ਮੰਨੀ ਨਹੀਂ, ਇਹਨਾਂ ਨੇ ਤਾਂ ਸ਼ਹਿਰ ਨੂੰ ਬਗਾਨਾ ਮੰਨਿਆ। ਅਸੀਂ ਇੱਥੋਂ ਦੇ ਮਾਹੌਲ ਨੂੰ, ਇੱਥੋਂ ਦੇ ਸਮਾਜ ਨੂੰ, ਇੱਥੋਂ ਦੇ ਲੋਕਾਂ ਨੂੰ, ਇੱਥੋਂ ਦੀ ਧਰਤੀ ਨੂੰ ਕਦੇ ਵੀ ਇਸ ਤਰੀਕੇ ਨਾਲ ਨੁਕਸਾਨ ਪਹੁੰਚਾਉਣ ਵਾਲੀ ਗੱਲ ਨਹੀਂ ਕਰਾਂਗੇ। ਸੋ ਅਸੀਂ ਤਾਂ ਜ਼ਿੰਮੇਵਾਰੀ ਨਾਲ ਹੀ ਕੰਮ ਕਰਾਂਗੇ, ਤੁਸੀਂ ਚਿੰਤਾ ਨਾ ਕਰੋ। ਸੰਤਾਂ ਨੇ ਉਸ ਦਿਨ ਮਾਰਚ ਸ਼ੁਰੂ ਕਰਨ ਮੌਕੇ ਆਖਿਆ ਕਿ ਭਾਈ ਆਪਾਂ ਮਾਰਚ ਕਰਨਾ ਬੀੜੀ ਸਿਗਰਟ ਤੰਬਾਕੂ ਦੇ ਖਿਲਾਫ, ਆਪਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦੇ ਲਈ ਇੱਥੇ ਸਰਗਰਮੀ ਕਰਨੀ ਆ, ਪਰ ਕਿਸੇ ਨੇ ਵੀ ਕੋਈ ਵਾਇਲੈਂਸ ਨਹੀਂ ਕਰਨੀ, ਹਿੰਸਾ ਨਹੀਂ ਕਰਨੀ, ਸ਼ਾਸਤਰ ਆਪਦੇ ਕੋਲ ਜ਼ਰੂਰ ਰੱਖੋ, ਪਰ ਕਿਸੇ ਨੇ ਵੀ ਕਿਸੇ ਕੋਠੇ ਤੋਂ ਜੇ ਇੱਟ ਰੋੜਾ ਵੱਜਦਾ ਹੈ ਤਾਂ ਉਹ ਨੋਟ ਕਰ ਲਓ ਕਿ ਇਸ ਮਕਾਨ ਤੋਂ ਵੱਜਿਆ ਸੀ, ਪਰ ਕਾਰਵਾਈ ਨਹੀਂ ਕਰਨੀ। ਜੇਕਰ ਤੁਹਾਡੇ ਤੇ ਕੋਈ ਹਮਲਾ ਹੁੰਦਾ ਤਾਂ ਵੀ ਤੁਸੀਂ ਪ੍ਰਤੀਕਿਰਿਆ ਨਹੀਂ ਦੇਣੀ, ਸਭ ਕੁਝ ਝੱਲਣਾ, ਬਾਅਦ ਵਿੱਚ ਜੋ ਮਰਜ਼ੀ ਕਰਦੀ ਹੈ, ਪਰ ਅੱਜ 31 ਮਈ ਨੂੰ ਸਾਰਿਆਂ ਨੇ ਸ਼ਾਂਤੀ ਰੱਖਣੀ ਹੈ। ਇਹ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ 31 ਮਈ 1981 ਦੀ ਤਕਰੀਰ। ਤੇ ਇਹਦਾ ਨਤੀਜਾ ਉਹ ਸੁੱਖ ਸ਼ਾਂਤੀ ਨਾਲ ਪ੍ਰੋਗਰਾਮ ਲੰਘ ਗਿਆ ਤੇ ਬਾਅਦ ਵਿੱਚ ਜਿਹੜੇ ਅੰਮ੍ਰਿਤਸਰ ਸ਼ਹਿਰ ਦੇ ਉਸ ਮੌਕੇ ਦੇ ਅਧਿਕਾਰੀ ਸੀ ਸਰਕਾਰ ਵੱਲੋਂ, ਸਾਰਿਆਂ ਨੇ ਇਸ ਗੱਲ ਦੇ ਲਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਤੇ ਇਸ ਮੋਰਚੇ ਵਿੱਚ, ਇਸ ਮਾਰਚ ਵਿੱਚ ਸ਼ਾਮਲ ਹੋਈਆਂ ਸਾਰੀਆਂ ਜਥੇਬੰਦੀਆਂ, ਸ਼ਖਸੀਅਤਾਂ ਨੂੰ ਧੰਨਵਾਦ ਕੀਤਾ ਕਿ ਏਡਾ ਸੁੱਖ ਸ਼ਾਂਤੀ ਨਾਲ ਪ੍ਰੋਗਰਾਮ ਨਿਬੜ ਗਿਆ। ਪਰ ਅਸਲ ਵਿੱਚ ਉਸ ਦਿਨ ਇਹ ਗੱਲ ਸਾਰੇ ਸਿਆਣੇ ਲੋਕ ਸਮਝ ਗਏ ਸੀ ਕਿ ਜਿਨ੍ਹਾਂ ਨੇ 29 ਮਈ ਨੂੰ ਗਦਰ ਮਚਾਇਆ ਉਹਨਾਂ ਦੀ ਮਨਸ਼ਾ ਕੀ ਸੀ ਤੇ ਉਹ ਅੰਮ੍ਰਿਤਸਰ ਸ਼ਹਿਰ ਨੂੰ ਕਿਵੇਂ ਪੰਜਾਬ ਨੂੰ ਲਾਹੂ ਲਾਉਣਾ ਚਾਹੁੰਦੇ ਆ। ਸੋ ਨਤੀਜਾ ਕੀ ਨਿਕਲਿਆ ਕਿ ਹਰਬੰਸ ਲਾਲ ਖੰਨਾ ਇਸ ਤੋਂ ਬਾਅਦ ਵੀ ਤੇ ਲక్ష్ਮੀ ਕਾਂਤਾ ਚਾਵਲਾ ਇਸ ਤੋਂ ਬਾਅਦ ਵੀ ਵੱਧ ਤੋਂ ਵੱਧ ਭੜਕਾਹਟ ਪੈਦਾ ਕਰਦੇ ਰਹੇ। ਕਹਿੰਦੇ ਹੁੰਦੇ ਸੀ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਕੰਘਾ ਕੜਾ ਕੱਚ ਕਿਰਪਾਨ ਧੱਕ ਦੇਾਂਗੇ ਪਾਕਿਸਤਾਨ। ਕਹਿੰਦੇ ਹੁੰਦੇ ਸੀ ਈੜੀ ਊੜੀ ਨਹੀਂ ਪੜेंगे, ਜੂੜਾ ਜੂੜੀ ਕਾਟ ਧਰੇਂਗੇ। ਇਹੋ ਜਿਹੇ ਭਿਆਨਕ ਖਤਰਨਾਕ ਜਿਹੜੇ ਸੀ ਨਾਰੇ ਉਹ ਲਾ ਕੇ ਇੱਥੇ ਭਾਲਦੇ ਆ ਸੁੱਖ ਸ਼ਾਂਤੀਆਂ, ਸਿੱਖਾਂ ਨੂੰ ਵੰਗਾਰਨਾ, ਸਿੱਖਾਂ ਦੀਆਂ ਪੱਗਾਂ ਲਾਉਣੀਆਂ, ਸਿੱਖਾਂ ਨੂੰ ਜਲੀਲ ਕਰਨਾ,
ਤੇ ਕਹਿਣਾ ਇਹ ਜੀ ਸ਼ਾਂਤੀ ਰਹਿਣੀ ਚਾਹੀਦੀ ਆ। ਸੋ ਉਸ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਿਲਕੁਲ ਉਹੀ ਕੁਝ ਕੀਤਾ ਜਿਹੜਾ ਬਾਦਲ ਸਾਹਿਬ ਨੇ, ਬਾਦਲ ਸਰਕਾਰ ਨੇ ਸਰਸੇ ਵਾਲੇ ਦੇ ਰੌਲੇ 'ਚ ਕੀਤਾ। ਜਦੋਂ 2007 ਵਿੱਚ ਡੇਰਾ ਸਰਸਾ ਵਾਲਿਆਂ ਨੇ ਸਲਾਬਤਪੁਰੇ ਵਿੱਚ ਕਮਲ ਕੁੱਟਿਆ, ਸਿੱਖਾਂ ਨੂੰ ਜਲੀਲ ਕੀਤਾ, ਸਿੱਖ ਜਜ਼ਬਾਤਾਂ ਨੂੰ ਲਾਂਭੂ ਲਾਏ, ਉਸ ਤੋਂ ਬਾਅਦ ਵਿੱਚ ਸਰਸੇ ਵਾਲਿਆਂ ਦੀਆਂ ਵੋਟਾਂ ਲੈਣ ਲਈ ਇਹਨਾਂ ਨੇ ਸਰਸੇ ਵਾਲਿਆਂ ਨੂੰ ਤਾਂ ਕੁਝ ਨਹੀਂ ਕਿਹਾ, ਸਰਸੇ ਵਾਲਿਆਂ ਨੂੰ ਖੁੱਲ੍ਹ ਦਿੱਤੀ ਤੇ ਸਿੱਖਾਂ ਨੂੰ ਇਹਨਾਂ ਨੇ ਫੜ ਫੜ ਕੇ ਅੰਦਰ ਦਿੱਤਾ, ਸਿੱਖਾਂ ਉੱਤੇ ਜ਼ੁਲਮ ਕੀਤਾ, ਜਿਹਦਾ ਨਤੀਜਾ ਇਹ ਨਿਕਲਿਆ ਕਿ ਅੰਤ ਉਹਨਾਂ ਦਾ ਹੌਸਲਾ ਵੱਧਦਾ ਵੱਧਦਾ ਇੰਨਾ ਵੱਧ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ, ਪਾਵਨ ਸਰੂਪ ਬੁਰਜ ਜਵਾਹਰ ਤੋਂ ਚਰਾ ਕੇ ਬੇਅਦਬੀ ਕਰਨ ਤੱਕ ਚਲੇ ਗਏ। ਹੁਣ ਕੋਟਕਪੂਰਾ, ਬਹਿਬਲ ਤੇ ਬਰਗਾੜੀ ਕਾਂਡ ਦੇ ਜਦੋਂ ਚਲਾਨ ਦਰਜ ਹੋ ਰਹੇ ਨੇ ਤਾਂ ਅਦਾਲਤਾਂ ਨੂੰ ਭੱਜੇ ਫਿਰਦੇ ਆ। ਅੱਜ ਖਬਰ ਆਈ ਆ ਕਿ ਜਿਹੜਾ ਚਲਾਨ ਪੇਸ਼ ਹੋਇਆ ਕੋਟਕਪੂਰਾ ਕਾਂਡ ਦੇ ਮੁਤਲਕ, ਉਹਦੇ ਸੰਬੰਧ ਵਿੱਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੋਨੇ ਜਾਣੇ ਉਸ ਅਦਾਲਤ ਵਿੱਚ ਪਹੁੰਚ ਗਏ ਨੇ ਕਿ ਸਾਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ, ਕਿਉਂਕਿ ਇਹਨਾਂ ਨੂੰ ਸੱਦਾ ਪੱਤਰ ਆ ਚੁੱਕਿਆ ਤੇ ਇਹ ਇੱਧਰ ਨੂੰ ਤੁਰੇ ਫਿਰਦੇ ਆ। ਹੁਣ ਬਾਅਦ ਵਿੱਚ ਆ ਪਾਪੜ ਵੇਲਦੇ ਫਿਰਦੇ ਆ, ਜੇ ਉਦੋਂ ਸਰਕਾਰ ਵਿੱਚ ਹੁੰਦਿਆਂ ਸਰਸੇ ਵਾਲਿਆਂ ਦੇ ਲਗਦੇ ਕੱਸਦੇ ਕਾਹਨੂੰ ਆਹ ਦਿਨ ਦੇਖਣੇ ਪੈਂਦੇ। ਸੋ ਦਰਬਾਰਾ ਸਿੰਘ ਵਾਲੀ ਸਰਕਾਰ, ਜਿਹਨੂੰ ਜ਼ਕਰੀਆ ਕਿਹਾ ਜਾਂਦਾ ਸੀ ਸੰਤ ਜਰਨੈਲ ਸਿੰਘ ਜੀ ਵੱਲੋਂ, ਉਹਨਾਂ ਨੇ ਵੀ ਇਹੀ ਕਮਲ ਕੁੱਟਿਆ। ਉਹਨਾਂ ਨੇ ਇਹਨਾਂ ਹਿੰਦੂ ਕੱਟੜਪੰਥੀਆਂ ਨੂੰ ਨੱਥ ਪਾਉਣ ਦੀ ਬਜਾਏ ਇਹਨਾਂ ਨੂੰ ਖੁੱਲ੍ਹ ਦਿੱਤੀ। ਇਹਨਾਂ ਨੇ ਮਾਹੌਲ ਖਰਾਬ ਕੀਤਾ। ਜਿਵੇਂ ਅੱਜ ਭਗਵੰਤ ਮਾਨ ਦੀ ਸਰਕਾਰ ਆ ਤੇ ਬੀਜੇਪੀ ਦੇ ਲੀਡਰ ਅੱਜ ਬੜਾ ਆਪਦੇ ਆਪ ਨੂੰ ਇਹ ਦਿਖਾਉਣ ਦੇ ਲਈ ਕਿ ਅਸੀਂ ਪੰਜਾਬ ਦੇ ਅਮਨ ਸ਼ਾਂਤੀ ਦੇ ਬੜੇ ਹਾਮੀ ਆ, ਭੜਕਾਊ ਗੱਲਾਂ ਕਰਾਉਣ ਵਾਲਿਆਂ ਨੂੰ ਤਾਂ ਖੁੱਲ੍ਹ ਦਿੱਤੀ ਹੋਈ ਆ ਇਹਨਾਂ ਨੇ। ਆ ਜਿੰਨੇ ਵੀ ਹਿੰਦੂ ਕੱਟੜਪੰਥੀ ਭਕਾਈ ਮਾਰਦੇ ਆ, ਸਮੇਤ ਗੁਰਸਿਮਰਨ ਵੰਡ ਦੇ, ਇਹ ਸਾਰੇ ਬੀਜੇਪੀ ਵਾਲਿਆਂ ਦੇ ਜਾਂ ਏਜੰਸੀਆਂ ਦੇ ਧੱਕੇ ਤੇ ਚੱਲਦੇ ਨੇ ਨਾ, ਇਸ਼ਾਰੇ ਤੇ ਚੱਲਦੇ ਆ। ਉਹਨਾਂ ਨੂੰ ਤਾਂ ਕੁਝ ਕਹਿੰਦੇ ਨਹੀਂ, ਪਰ ਉੱਥੇ ਅੱਜ ਗਏ ਨੇ ਕਿ ਅਸੈਂਬਲੀ ਦਾ ਘਰਾਓ ਕਰਨਾ, ਕੁੱਟ ਕਟਾਪਾ ਵਾਹਵਾ ਹੋਇਆ ਉੱਥੇ ਅੱਜ ਇਹਨਾਂ ਦਾ। ਤਾਂ ਇਹੀ ਕੰਮ ਬੀਜੇਪੀ ਵਾਲਿਆਂ ਨੇ ਉਦੋਂ ਕੀਤਾ ਜਦੋਂ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਕਿਹਾ ਕਿ ਜੀ ਹਿੰਦੂ ਕੱਟੜਵਾਦ ਆ ਜਿਹੜਾ ਉਹ ਤਾਂ ਪ੍ਰਵਾਨ ਆ, ਪਰ ਸੰਤ ਜਰਨੈਲ ਸਿੰਘ ਦੀ ਭਿੰਡਰਾਂ ਵਾਲਿਆਂ ਨੂੰ ਤੇ ਹੋਰ ਸਿੱਖਾਂ ਨੂੰ ਅਸੀਂ ਕੁਝ ਕਰ ਨਹੀਂ ਦੇਣਾ। ਸੋ ਉਸ ਮਾਹੌਲ ਦੇ ਵਿੱਚ ਜੋ ਕੁਝ ਵਾਪਰਿਆ ਉਹ 1984 ਤੱਕ ਗੱਲ ਲੈ ਕੇ ਆਇਆ। ਤੇ ਉਸ ਤੋਂ ਪਹਿਲਾਂ ਜਿਹੜਾ ਇਹ ਸੀ ਹਰਬੰਸ ਲਾਲ ਖੰਨੇ ਵਰਗੇ, ਇਹਨਾਂ ਨੇ ਮਾਹੌਲ ਇੰਨਾ ਖਰਾਬ ਕੀਤਾ ਕਿ ਅਖੀਰ ਇਹਨਾਂ ਨੂੰ ਸਮੇਂ ਦੇ ਹਿਸਾਬ ਨਾਲ ਜੋ ਇਹਨਾਂ ਦੇ ਬਾਰੇ ਸਿੱਖ ਕੌਮ ਨੂੰ ਫੈਸਲਾ ਲੈਣਾ ਚਾਹੀਦਾ ਸੀ ਉਹ ਲੈਣਾ ਪਿਆ। ਜਿਵੇਂ ਸੁਧੀਰ ਸੂਰੀ ਬਾਰੇ ਇਸ ਮੌਕੇ ਹਿੰਦੂ ਭਾਈਚਾਰੇ ਦੇ ਲੋਕ ਵੀ ਇਹ ਗੱਲ ਨੂੰ ਮੰਨਦੇ ਆ ਕਿ ਹੋਰ ਸਿੱਖ ਹੁਣ ਕੀ ਕਰਦੇ ਜਦੋਂ ਇੰਨਾ ਜਲੀਲ ਕਰਦਾ ਸੀ। ਇਹੀ ਕੁਛ ਡਾਕਟਰ ਹਰਬੰਸ ਲਾਲ ਖੰਨੇ ਬਾਰੇ ਸੀਗਾ ਕਿ ਹੋਰ ਸਿੱਖ ਹੁਣ ਕੀ ਕਰਦੇ ਜਦੋਂ ਹਟਣਾ ਹੀ ਨਹੀਂ। ਤੇ ਉਸ ਹਰਬੰਸ ਲਾਲ ਖੰਨੇ ਨੂੰ ਹੀਰੋ ਬਣਾ ਕੇ ਉਹਦੇ ਨਾਂ ਦੇ ਉੱਤੇ ਇੱਥੇ ਦੁਰਗਿਆਣੇ ਮੰਦਿਰ ਦੇ ਵਿੱਚ ਯਾਦਗਾਰਾਂ ਬਣਾਈਆਂ ਜਾ ਰਹੀਆਂ ਨੇ। ਤੇ ਇਹੋ ਜਿਹੇ ਬੰਦੇ ਨੂੰ ਜਦੋਂ ਇੱਥੇ ਫੋਟੋਆਂ ਪਿੱਛੇ ਜੇ ਗੱਲ ਕੀਤੀ ਕਿ ਜੀ ਜਿੰਨੇ ਸਿੱਖਾਂ ਨੇ, ਜੁਝਾਰੂਆਂ ਨੇ ਖਾਲਿਸਤਾਨੀ ਲਹਿਰ ਦੇ ਵਿੱਚ ਕਤਲ ਕੀਤੇ ਨੇ, ਉਹਨਾਂ ਸਾਰਿਆਂ ਦੀਆਂ ਕਹਿੰਦੇ ਅਸੀਂ ਫੋਟੋਆਂ ਲਾਉਣੀਆਂ ਨੇ। ਮੈਂ ਤਾਂ ਉਦੋਂ ਵੀ ਇਹ ਗੱਲ ਆਖੀ ਸੀ ਕਿ ਜੇਕਰ ਉਹਦੇ ਲਈ ਤੁਹਾਨੂੰ ਚਲਦਾ ਚੁਲਦਾ ਚਾਹੀਦਾ, ਅਸੀਂ ਪੈਸੇ ਦਿੰਦੇ ਹਾਂ, ਇਕੱਠੇ ਕਰਕੇ ਬਣਾਓ ਯਾਦਗਾਰ, ਤਾਂ ਕਿ ਸਾਡੇ ਨਿਆਣਿਆਂ ਨੂੰ ਪਤਾ ਤਾਂ ਲੱਗੇ, ਸਾਡੀ ਕੌਮ ਨੂੰ, ਕਿ ਆਹ ਬੰਦੇ ਸੀ ਜਿਹੜੇ ਉਸ ਮੌਕੇ ਜਨਰਲ ਲਾਭ ਸਿੰਘ ਵਰਗਿਆਂ ਨੇ ਹੋਰਾਂ ਨੇ ਠੋਕੇ। ਤੇ ਇਸ ਕਰਕੇ ਠੋਕੇ, ਉਹਦੀ ਕਰਤੂਤ ਵੀ ਤਾਂ ਦੱਸਣੀ ਪਊਗੀ ਨਾ। ਜੇਕਰ ਤੁਸੀਂ ਹਰਬੰਸ ਲਾਲ ਖੰਨੇ ਦਾ ਬੁੱਤ ਲਾਓਗੇ, ਤੇ ਜੇਕਰ ਕੋਈ ਸਾਡਾ ਪੁੱਛੇ ਬੱਚਾ ਵੀ ਇਹਦਾ ਬੁੱਤ ਲਾਇਆ ਕੌਣ ਸੀ, ਕੀ ਸੀ, ਇਹਨੂੰ ਕਿਉਂ ਮਾਰਿਆ, ਉੱਥੇ ਲਿਖੋਗੇ ਨਾ ਕਿ ਇਹਨੂੰ ਸਿੱਖ ਖਾੜਕੂਆਂ ਨੇ ਮਾਰਤਾ ਸੀ। ਤੇ ਸਾਡਾ ਨਿਆਣਾ ਸਾਨੂੰ ਪੁੱਛੂ, ਅਸੀਂ ਦੱਸਾਂਗੇ ਤਾਂ ਸਹੀ ਨਾ ਵੀ ਇਹ ਕਰਦਾ ਕੀ ਹੁੰਦਾ ਸੀ। ਸਾਡੇ ਵੱਲੋਂ ਤਾਂ ਸੁਧੀਰ ਸੂਰੀ ਦਾ ਵੀ ਬੁੱਤ ਲਾ ਲਓ ਉੱਥੇ। ਤੇ ਜੇ ਬੁੱਤ ਲਾਓਗੇ ਤਾਂ ਹੇਠਾਂ ਲਿਖੋਗੇ ਨਾ ਵੀ ਉਹਨੂੰ ਕਿਹਨੇ ਤੇ ਕਿਉਂ ਠੋਕਿਆ। ਪਰ ਤੁਸੀਂ ਇਹ ਤਾਂ ਲਿਖ ਸਕਦੇ ਹੋ ਕਿ ਕਿਹਨੇ ਮਾਰਿਆ, ਪਰ ਇਹ ਨਹੀਂ ਦੱਸੋਗੇ ਕਿ ਕਿਹਨੇ ਮਾਰਿਆ। ਪਰ ਉਹ ਅਸੀਂ ਦੱਸਣ ਨੂੰ ਬੈਠੇ ਹਾਂ। ਇਤਿਹਾਸਕ ਗ੍ਰੰਥ, ਇਤਿਹਾਸਕ ਸਰੋਤ, ਅਖਬਾਰਾਂ, ਮੈਗਜ਼ੀਨ, ਮੀਡੀਆ ਇਸੇ ਕੰਮ ਨੂੰ ਬੈਠਾ। ਪਰ ਅਸੀਂ ਇਹ ਸਾਰੀ ਗੱਲ ਤਾਂ ਦੱਸ ਰਹੇ ਹਾਂ ਅੱਜ ਕਿ ਸਿੱਖਾਂ ਤੇ ਦੋਸ਼ ਮੜਿਆ ਜਾਂਦਾ ਕਿ ਇਹ ਜੀ ਮਾਹੌਲ ਖਰਾਬ ਕਰਦੇ ਆ, ਇਹ ਜੀ ਹਿੰਦੂ ਸਿੱਖ ਏਕਤਾ, ਖਾਲਿਸਤਾਨ ਦੀ ਲਹਿਰ ਬਾਰੇ ਕਹੀ ਜਾਣਗੇ ਜੀ ਇਹ ਖਾਲਿਸਤਾਨ ਦੀ ਲਹਿਰ ਹਿੰਦੂ ਅਤੇ ਸਿੱਖਾਂ 'ਚ ਪਾੜਾ ਵਧਾਉਣ ਵਾਲੀ ਲਹਿਰ ਸੀ। ਮੈਨੂੰ ਬੜੀ ਹੈਰਾਨੀ ਹੁੰਦੀ ਆ, ਬਾਹਲੇ ਨਹੀਂ ਤਾਂ 100 ਤੋਂ ਉੱਪਰ ਇਹੋ ਜਿਹੇ ਖਾੜਕੂ ਨੇ ਸਿੱਖ ਸੰਘਰਸ਼ ਵਿੱਚ
ਜਿਹੜੇ ਸਿੱਖ ਨਹੀਂ ਹੈਗੇ, ਸਿੱਖ ਪਰਿਵਾਰਾਂ ਚੋਂ ਨਹੀਂ ਹੈਗੇ, ਉਹਨਾਂ ਦੇ ਮਾਪੇ ਭੈਣ ਭਰਾਵਾਂ ਦਾ ਜਨਮ ਹਿੰਦੂ ਪਰਿਵਾਰਾਂ 'ਚ ਹੋਇਆ। ਚਾਹੇ ਉਹ ਰੋਸ਼ਨ ਲਾਲ ਬਰਾਗੀ ਸੀ ਜਿਹੜਾ ਬਾਅਦ 'ਚ ਭਾਈ ਗੁਰਦੇਵ ਸਿੰਘ ਦੇ ਨਾਂ ਤੇ ਸ਼ਹੀਦ ਹੋਇਆ। ਸਾਡੇ ਰਾਮਪੁਰਾ ਫੂਲ ਤੋਂ ਪੰਡਤ ਪਰਿਵਾਰ ਦਾ ਬਲਦੀਪ ਕੁਮਾਰ ਫੂਲ, ਰਾਮਪੁਰਾ ਫੂਲ ਤੋਂ, ਫੂਲ ਸ਼ਹਿਰ ਤੋਂ, ਪਿੱਛੇ ਜੇ ਉਹਦੇ ਸ਼ਹੀਦੀ ਸਮਾਗਮ ਤੇ ਜਾ ਕੇ ਆਇਆ, ਉਹ ਬਲਦੀਪ ਸਿੰਘ ਫੂਲ ਬਣ ਕੇ ਸ਼ਹੀਦ ਹੋਇਆ। ਇਵੇਂ ਹੀ ਪੰਡਤ ਮੋਹਰ ਚੰਦ ਜਿਹੜਾ ਕਿ ਪੰਡਤ ਮੋਹਰ ਸਿੰਘ ਬਣ ਕੇ ਸ਼ਹੀਦ ਹੋਇਆ। ਉਪਰੰਤ ਉਹਦੀ ਸਿੰਘਣੀ, ਉਪਰੰਤ ਉਹਦੇ 2 ਬੱਚੀਆਂ, ਉਪਰੰਤ ਉਹਦੇ ਭਾਣਜੇ, 2 ਭਾਣਜੇ, ਤੇ ਉਪਰੰਤ ਉਸ ਤੋਂ ਅੱਗੇ ਵੀ ਜਿਹੜੇ ਉਹਦੇ ਰਿਸ਼ਤੇਦਾਰੀ ਚੋਂ ਆ, ਜਦੋਂ ਪੰਡਤ ਮੋਹਰ ਸਿੰਘ ਦੀ ਭਾਣਜੀ ਜਿਹੜੀ ਕਿ ਹੁਣ ਕਾਫੀ ਉਮਰ ਦੀ ਆ, ਜਦੋਂ ਉਹ ਪਿੱਛੇ ਜੇ ਇੱਕ ਸਮਾਗਮ 'ਚ ਮੇਲ ਹੋਇਆ ਤਾਂ ਉਹਨੇ ਦੱਸਿਆ ਕਿ 15-16 ਸਾਡੇ ਪਰਿਵਾਰ ਦੇ ਜੀ ਆ ਜਿਹੜੇ ਉਹ ਇਸ ਸੰਘਰਸ਼ ਦੇ ਲੇਖੇ ਲੱਗੇ ਆ। ਹੁਣ ਉਹ ਪੰਡਤ ਪਰਿਵਾਰ ਆ, ਹਿੰਦੂ ਪਰਿਵਾਰ ਆ, ਤੇ ਪਿੱਛੇ ਜੇ ਇੱਕ ਗੂਗਲ ਤੇ ਸਰਚ ਮਾਰੀ ਤਾਂ ਉੱਤੇ ਵੱਡੀ ਵੱਡੀ ਲਿਸਟ ਉਹਨਾਂ ਹਿੰਦੂਆਂ ਦੀ, ਪੰਡਤਾਂ ਦੀ, ਬਰਾਗੀਆਂ ਦੀ ਆ ਗਈ ਕਿ ਜਿਨ੍ਹਾਂ ਨੇ ਸਿੱਖੀ ਲਈ ਜਾਨਾਂ ਵਾਰੀਆਂ ਨੇ। ਜਦੋਂ ਮਾਚਸ ਫਿਲਮ ਬਣੀ ਜਿਹੜੀ ਗੁਲਜ਼ਾਰ ਨੇ ਬਣਾਈ ਸੀ, ਉਹਦੇ ਵਿੱਚ ਇੱਕ ਪਾਤਰ ਸਨਾਤਨ ਜਿਹੜਾ ਓਮ ਪੁਰੀ ਨੇ ਉਹਦੇ 'ਚ ਰੋਲ ਪਲੇ ਕੀਤਾ ਫਿਲਮ 'ਚ, ਉਹ ਇਸੇ ਕਰਕੇ ਉਹਨੂੰ ਬਣਾਉਣਾ ਪਿਆ ਕਿ ਖਾਲਿਸਤਾਨੀ ਖਾੜਕੂ ਲਹਿਰ ਦੇ ਵਿੱਚ ਬਹੁਤ ਸਾਰੇ ਹਿੰਦੂ ਪਰਿਵਾਰਾਂ ਦੇ ਸੀਗੇ ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਆਪਦਾ ਯੋਗਦਾਨ ਪਾਇਆ। ਇਹ ਕਹਿੰਦੇ ਜੀ ਹਿੰਦੂ ਸਿੱਖ ਏਕਤਾ ਤੋੜਨ ਨੂੰ ਫਿਰਦੇ ਸੀ। ਕੋਈ ਹੈ ਉਦਾਹਰਨ ਕਿਸੇ ਮੰਦਰ ਨੂੰ, ਕਿਸੇ ਹਿੰਦੂ ਧਾਰਮਿਕ ਗ੍ਰੰਥ ਨੂੰ ਜਾਂ ਕਿਸੇ ਹਿੰਦੂ ਔਰਤ ਨੂੰ ਕਿਸੇ ਨੇ ਤੰਗ ਪਰੇਸ਼ਾਨ ਕੀਤਾ ਹੋਵੇ? ਇਹ ਸੰਘਰਸ਼ ਸਿੱਖ ਕੌਮ ਦਾ, ਸਿੱਖ ਵਿਰਾਸਤ ਨੂੰ ਲੈ ਕੇ ਚੱਲਿਆ ਤੇ ਸਿੱਖੀ ਵਿੱਚ ਕਦੇ ਵੀ ਕਿਸੇ ਧਰਮ ਵਿਸ਼ੇਸ਼ ਨੂੰ ਨਫ਼ਰਤ ਕਰਨੀ ਜਾਂ ਨਿਸ਼ਾਨਾ ਬਣਾਉਣਾ ਦੱਸਿਆ ਹੀ ਨਹੀਂ ਗਿਆ। ਹਾਂ, ਹਿੰਦੂਇਜ਼ਮ ਦੇ ਵਿੱਚ ਇਹ ਸਾਰਾ ਕੁਝ ਹੀ ਹੈਗਾ। ਉਹ ਤਾਂ ਦਲਿਤ ਨੂੰ ਜਿਸ ਤਰੀਕੇ ਨਾਲ ਨਫ਼ਰਤ ਕਰਦੇ ਆ, ਭਾਰਤ ਦੇ ਮੂਲ ਵਾਸੀਆਂ ਨੂੰ ਜਿਸ ਤਰੀਕੇ ਦੇ ਉਹਨਾਂ ਨੇ ਨਿਯਮ ਬਣਾਏ ਹੋਏ ਨੇ, ਢੋਰ ਗਵਾਰ, ਸ਼ੂਦਰ, ਪਸ਼ੂ, ਨਾਰੀ, ਤਾੜਨ ਕੇ ਅਧਿਕਾਰੀ, ਔਰਤ ਨੂੰ ਨਫ਼ਰਤ, ਔਰਤ ਨੂੰ ਜ਼ੁਲਮ ਕਰਨਾ ਜਸਟੀਫਾਈ ਦੱਸਿਆ ਗਿਆ, ਡਿਸਕ੍ਰਿਮੀਨੇਸ਼ਨ ਨੂੰ, ਧੱਕੇ ਨੂੰ, ਸ਼ੋਸ਼ਣ ਨੂੰ ਜਸਟੀਫਾਈ ਕੀਤਾ ਗਿਆ ਕਿ ਹੋਣਾ ਚਾਹੀਦਾ। ਸੋ ਜਿਹੜਾ ਕੁਝ ਹਿੰਦੂਇਜ਼ਮ 'ਚ ਹੈਗਾ ਉਹ ਹੈਗਾ, ਸਾਡੇ ਧਰਮ 'ਚ ਉਹ ਚੀਜ਼ਾਂ ਨਹੀਂ ਹੈਗੀਆਂ। ਬਹੁਤ ਫਰਕ ਆ, ਬਹੁਤ। ਕਈ ਇੱਥੇ ਭਗਾਈ ਜੀ ਮਾਰਦੇ ਹੁੰਦੇ ਆ ਵੀ ਹਿੰਦੂ ਵੀ ਇੱਕ ਧਰਮ ਆ, ਸਿੱਖ ਵੀ ਆ, ਦੋਨੇ ਸੇਮ ਧਰਮ, ਸੇਮ ਸੂਮ ਜੇ ਕੋਈ ਨਹੀਂ ਹੈਗੇ। ਦੋਨਾਂ ਦੇ ਵਿੱਚ ਹਰ ਪੱਖ ਤੋਂ ਫਰਕ ਆ, ਹਰ ਗੱਲ ਦਾ ਫਰਕ ਆ। ਤੇ ਇਸ ਮਾਹੌਲ ਦੇ ਵਿੱਚ ਜਿਹੜਾ ਦੁਰਗਿਆਣਾ ਮੰਦਿਰ ਆ, ਜਦੋਂ ਉਹ ਬਣਾਇਆ ਗਿਆ ਤਾਂ ਉਦੋਂ ਪਿੱਟ ਕੇ ਮਰ ਗਏ ਅੰਗਰੇਜ਼ ਤੇ ਹੋਰ ਲੋਕ ਸਿਆਣੇ ਕਿ ਇਹਦੇ ਨਾਲ ਹਿੰਦੂ ਸਿੱਖ ਏਕਤਾ ਨੂੰ ਫਰਕ ਪਊਗਾ। ਪਰ ਇਹਨਾਂ ਨੂੰ ਲੱਗਦਾ ਸੀ ਕਿ ਗੁਰਦੁਆਰਾ ਸੁਧਾਰ ਲਹਿਰ ਸਿਖਰ ਵੱਲ ਵੱਧ ਗਈ ਆ ਤੇ ਹੁਣ ਪੰਜਾਬ ਦੀ ਧਰਤੀ ਉੱਤੇ ਸਿੱਖਾਂ ਦਾ ਹਿੰਦੂਕਰਨ ਕਰਨਾ ਸੌਖਾ ਨਹੀਂ ਰਿਹਾ। ਸਿੱਖਾਂ ਨੂੰ ਹੌਲੀ ਹੌਲੀ ਖੋਰ ਕੇ ਉਹਨਾਂ ਦੇ ਗਲ 'ਚ ਜਿਹੜਾ ਹਿੰਦੂਇਜ਼ਮ ਦੀ ਪੰਜਾਲੀ ਪਾ ਰਹੇ ਸੀ, ਹੁਣ ਉਹ ਨਹੀਂ ਰਿਹਾ। ਹੁਣ ਮੰਦਿਰ ਬਣਾਓ ਤੇ ਇੱਧਰ ਆਪਾਂ ਕੱਟੜਵਾਦ ਫੈਲਾਓ। ਉਹ ਕੱਟੜਵਾਦ ਫੈਲਾਉਣ ਦੇ ਲਈ ਇਹਨਾਂ ਨੇ ਦੁਰਗਿਆਣਾ ਮੰਦਿਰ ਜਿਹੜਾ ਸੀਗਾ ਉਹ ਬਣਾਇਆ ਸੀ। ਸੋ 100 ਸਾਲ ਵਿੱਚ ਅੱਜ ਇਹਨਾਂ ਨੇ ਦੁਰਗਿਆਣੇ ਮੰਦਿਰ ਨੂੰ ਇੱਥੇ ਕਿ ਲੈ ਜਾਂਦਾ ਵਾ ਵੀ ਜਦੋਂ ਵੀ ਕੋਈ ਬਾਹਰਲੇ ਮੁਲਕ ਤੋਂ, ਜਾਂ ਅੱਜ ਜਿਵੇਂ ਇੱਥੇ ਭਾਰਤ ਦੇ ਰਾਸ਼ਟਰਪਤੀ ਪਧਾਰੇ ਹੋਏ ਆ, ਬੀਬੀ ਜਿਹੜੀ ਆ ਬਣਾਈ ਇਹਨਾਂ ਨੇ, ਉਹ ਰਾਸ਼ਟਰਪਤੀ ਜਦੋਂ ਆਈ ਆ ਉਹਨੂੰ ਸਾਰੇ ਥਾਂ ਤੇ ਗੇੜਾ ਕਢਾਉਣਗੇ ਤੇ ਉਹਨੂੰ ਲਾਜ਼ਮੀ ਦੁਰਗਿਆਣੇ ਮੰਦਿਰ ਵੀ ਲੈ ਕੇ ਜਾਣਗੇ। ਅੱਗੇ ਹੁੰਦਾ ਸੀ ਵੀ ਚਲੋ ਜਲਿਆਂਵਾਲੇ ਬਾਗ ਕੋਲੇ ਹੁੰਦਾ, ਜਲਿਆਂਵਾਲੇ ਬਾਗ ਦਾ 1919 ਦੇ ਘਟਨਾਕ੍ਰਮ ਨਾਲ ਸੰਬੰਧ ਵਾ ਤੇ ਜੇ ਉੱਥੇ ਕੋਈ ਜਾਂਦਾ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਸੀ ਹੁੰਦਾ। ਪਰ ਹੁਣ ਇਹਨਾਂ ਨੇ ਇਹ ਪੱਕਾ ਕਰਤਾ ਵੀ ਦੁਰਗਿਆਣੇ ਮੰਦਿਰ ਮੱਥਾ ਲਾਜ਼ਮੀ ਟੇਕਣਾ ਪਊਗਾ। ਤੇ ਇੱਕ ਨਾਲ ਇੱਥੇ ਰਾਮ ਤੀਰਥ ਆ, ਹੈ ਤਾਂ ਉਹ ਜੇ ਦੇਖਿਆ ਜਾਵੇ ਫਿਰ ਜੇ ਇਤਿਹਾਸ ਅਨੁਸਾਰ ਵੀ ਇਹ ਕਹਿੰਦੇ ਨੇ ਇਤਿਹਾਸ ਆ ਜਾਂ ਮਿਥਿਹਾਸ ਆ, ਵਾਹਿਗੁਰੂ ਜਾਣੇ, ਕਿਉਂਕਿ ਉਹ 'ਚ 2 ਗੱਲਾਂ ਨੇ। ਵਾਲਮੀਕ ਤੀਰਥ ਉਹਦਾ ਨਾਂ ਹੋਣਾ ਚਾਹੀਦਾ ਜੇਕਰ ਇਹਨਾਂ ਅਨੁਸਾਰ ਚੱਲੀਏ ਵੀ ਉੱਥੇ ਜੀ ਮਹਾਰਿਸ਼ੀ ਵਾਲਮੀਕ ਰਹਿੰਦੇ ਸੀ ਜਿਨ੍ਹਾਂ ਕੋਲੇ ਰਾਮਚੰਦਰ ਜੀ ਦੀ ਪਤਨੀ ਸੀਤਾ ਨੇ ਆਪਦਾ ਬਨਵਾਸ ਦਾ ਜਿਹੜਾ ਟਾਈਮ ਸੀ ਉਹ ਕੱਟਿਆ ਤੇ ਲਵ ਕੁਸ਼ ਦਾ ਇੱਥੇ ਜਨਮ ਹੋਇਆ। ਜੇਕਰ ਇਸ ਗੱਲ ਨੂੰ ਸੱਚ ਮੰਨ ਲਿਆ ਜਾਵੇ ਫਿਰ ਇੱਥੇ ਵਾਲਮੀਕ ਜੀ ਦਾ ਤੀਰਥ ਹੋਇਆ, ਰਾਮ ਤੀਰਥ ਕਿਵੇਂ ਹੋ ਗਿਆ ਜੀ? ਚਲੋ ਅਗਲਿਆਂ ਦੀ ਮਰਜ਼ੀ, ਰਾਮ ਤੀਰਥ ਕਹਿਣ। ਪਰ ਜਿਹੜਾ ਗਿਆਨੀ ਗਿਆਨ ਸਿੰਘ ਵਾਲਾ ਪੰਥ ਪ੍ਰਕਾਸ਼ ਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਵੀ ਜਦੋਂ ਲਖਪਤ ਰਾਏ ਨੇ ਛੋਟਾ ਘੱਲੂਘਾਰਾ ਵਪਰਾਇਆ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਉਹਨੇ ਜ਼ੁਲਮ ਕੀਤੇ,
ਸਿੱਖਾਂ ਦਾ ਬਹੁਤ ਖੁਰਾ ਖੋਜ ਮਟਾਉਣ ਤੇ ਤੁਲਿਆ ਹੋਇਆ ਸੀ। ਪੱਗ ਲਾ ਕੇ ਜ਼ਕਰੀਏ ਦੇ ਪੈਰਾਂ 'ਚ ਮਾਰੀ ਸੀ ਕਿ ਇੱਕ ਖੱਤਰੀ ਨੇ ਗੁਰੂ ਨਾਨਕ ਪਾਤਸ਼ਾਹ ਦਾ ਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਉਹਨੇ ਵਾਰਨ ਆਸ਼ਰਮ ਦੇ ਹਿਸਾਬ ਨਾਲ ਕਿਹਾ ਵੀ ਇੱਕ ਖੱਤਰੀ ਨੇ ਧਰਮ ਚਲਾਇਆ ਸੀ ਤੇ ਮੈਂ ਸਿੱਖ ਧਰਮ ਨੂੰ ਖੱਤਰੀ ਹੋਏ ਖਤਮ ਕਰੂੰਗਾ। ਮੈਂ ਪੱਗ ਉਦਣ ਬੰਨਣੀ ਆ ਜਿੱਦਣ ਇਹ ਧਰਮ ਖਤਮ ਕਰ ਲਿਆ। ਤੇ ਉਹਨੇ ਬਹੁਤ ਜ਼ੁਲਮ ਕੀਤੇ। ਲਖਪਤ ਰਾਏ ਹਿੰਦੂਆਂ ਦਾ ਮੁੰਡਾ ਸੀ, ਜਿਹਨੂੰ ਚੰਗੀ ਤਰ੍ਹਾਂ ਪਤਾ ਸੀਗਾ, ਹਜੇ ਥੋੜਾ ਟਾਈਮ ਹੀ ਹੋਇਆ ਸੀ, ਉਹ ਬਜ਼ੁਰਗ ਜਿਉਂਦੇ ਜਾਗਦੇ ਬੈਠੇ ਸੀ, ਜਿਨ੍ਹਾਂ ਨੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ, ਸਾਰੇ ਪ੍ਰਸੰਗ ਨੂੰ ਅੱਖਾਂ ਦੇ ਸਾਹਮਣੇ ਦੇਖਿਆ ਹੋਇਆ ਸੀ। ਉਹਨੂੰ ਕਹਿ ਕੇ ਮਰ ਗਏ, ਪਰ ਉਹ ਨਹੀਂ ਟਲਿਆ। ਉਦੋਂ ਹਜੇ ਟਾਈਮ ਹੀ ਥੋੜਾ ਹੋਇਆ ਸੀ 9ਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ, ਜਦੋਂ ਲਖਪਤ ਰਾਏ ਸਿੱਖਾਂ ਦਾ ਘਾਣ ਕਰ ਰਿਹਾ ਸੀ। ਤੇ ਇਕੱਲਾ ਲਖਪਤ ਰਾਏ ਨਹੀਂ, ਉਸ ਟਾਈਮ 300 ਦੇ ਕਰੀਬ ਨਾਵਾਂ ਦੀ ਲਿਸਟ ਵਾ ਜਿਹੜੀ ਅੱਡ-ਅੱਡ ਗ੍ਰੰਥਾਂ ਚੋਂ ਮਿਲਦੀ ਆ। ਜਿਹੜੇ ਵੱਡੇ ਹਿੰਦੂ ਸਰਮਾਏਦਾਰ ਸੀ, ਕੱਟੜਪੰਥੀ, ਉਹਨਾਂ ਨੇ ਫੌਜਾਂ ਭਰਤੀ ਕੀਤੀਆਂ ਹੋਈਆਂ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਹੋਏ ਸੀਗੇ, ਸਿੱਖਾਂ ਦਾ ਕਤਲੇਆਮ ਕਰਵਾ ਰਹੇ ਸੀ ਸਾਰੇ। ਉਹ ਕਿਹੜੀ ਹਿੰਦੂ ਸਿੱਖ ਏਕਤਾ ਹੁੰਦੀ ਸੀਗੀ ਉਦੋਂ? ਐਵੇਂ ਇੱਥੇ ਆਪਾਂ ਜਵਲੀਆਂ ਮਾਰੀ ਜਾਂਦੇ ਆ, ਆਪਦੇ ਆਪ ਨੂੰ ਧੋਖਾ ਦੇਣਾ ਦੇਈ ਚੱਲੋ, ਪਰ ਕੋਈ ਹਿੰਦੂ ਸਿੱਖ ਏਕਤਾ ਨਹੀਂ ਸੀ। ਤੇ ਉਸ ਚੱਕਰ ਦੇ ਵਿੱਚ ਜਦੋਂ ਲਖਪਤ ਰਾਏ ਨੇ ਇਸ ਸਾਰੇ ਖਿੱਤੇ ਵਿੱਚ ਆਪਦਾ ਜਿਹੜਾ ਸੀ ਟਮਟਮਾ ਪੂਰਾ ਕਾਇਮ ਕਰ ਲਿਆ, ਦਬਦਬਾ ਕਾਇਮ ਕਰ ਲਿਆ, ਫਿਰ ਉਹਨੇ ਅੰਮ੍ਰਿਤਸਰ ਤੋਂ 7 ਮੀਲ ਪਰੇ ਇੱਕ ਤੀਰਥ ਉਭਾਰਿਆ, ਜਿਹਨੂੰ ਰਾਮ ਤੀਰਥ ਦਾ ਨਾਂ ਦਿੱਤਾ। ਇਹ ਗਿਆਨੀ ਗਿਆਨ ਸਿੰਘ ਨੇ ਆਪਦੇ ਪੰਥ ਪ੍ਰਕਾਸ਼ ਵਿੱਚ ਲਿਖਿਆ ਵੀ ਇਸ ਤੋਂ ਪਹਿਲਾਂ ਇਸ ਸਥਾਨ ਦਾ ਕੋਈ ਉਹੋ ਜਿਹਾ ਹਿਸਾਬ ਕਿਤਾਬ ਨਹੀਂ ਸੀ। ਇਹ ਰਾਮ ਤੀਰਥ ਜਾਂ ਵਾਲਮੀਕ ਤੀਰਥ ਜਿਹੜਾ ਹੈ, ਇਹ ਲਖਪਤ ਰਾਏ ਨੇ ਉਸ ਸਮੇਂ ਉਭਾਰਿਆ ਜਦੋਂ ਛੋਟਾ ਘੱਲੂਘਾਰਾ ਜਿਹੜਾ ਹੈਗਾ ਉਹ ਹੋਇਆ। ਖੈਰ, ਚਾਹੇ ਉਹ ਇਸ ਤੋਂ ਵੀ ਸਦੀਆਂ ਪੁਰਾਣਾ ਹੋਵੇ, ਉਹਦੀ ਤਾਂ ਫੇਰ ਵੀ ਕੋਈ ਚਲੋ ਇਹਨਾਂ ਦੇ ਧਰਮ ਜਾਂ ਇਤਿਹਾਸ ਜਾਂ ਇਤਿਹਾਸ 'ਚ ਕੋਈ ਮਾਨਤਾ ਹੋਵੇਗੀ, ਪਰ ਆਹ ਜਿਹੜਾ 100 ਸਾਲ ਪੁਰਾਣਾ ਸਾਰਾ ਦੁਰਗਿਆਣਾ ਮੰਦਿਰ ਆ, ਇਹਨੂੰ ਪ੍ਰਾਚੀਨ ਦੱਸੀ ਜਾਂਦੇ ਆ। ਤੇ ਇਸ ਚੱਕਰ ਦੇ ਵਿੱਚ ਅਸੀਂ ਆਪਦੇ ਭਾਈਚਾਰੇ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਨਾ ਤਾਂ ਹਿੰਦੂ ਨੂੰ ਅਸੀਂ ਨਫ਼ਰਤ ਕਰਨੀ ਆ, ਨਾ ਹਿੰਦੂ ਧਰਮ ਨੂੰ, ਨਾ ਹਿੰਦੂ ਵਿਸ਼ਵਾਸਾਂ ਨੂੰ, ਨਾ ਹਿੰਦੂ ਮੰਦਿਰਾਂ ਨੂੰ, ਪਰ ਸਾਨੂੰ ਪਤਾ ਜ਼ਰੂਰ ਹੋਣਾ ਚਾਹੀਦਾ। ਇਸ ਕਰਕੇ ਵੱਧ ਤੋਂ ਵੱਧ ਪੜ੍ਹੋ। ਹਰੇਕ ਆਪਦੇ ਧਰਮ ਬਾਰੇ ਵੀ ਸਿੱਖ ਪੜ੍ਹੇ, ਆਪਦੇ ਇਤਿਹਾਸ ਬਾਰੇ ਵੀ ਪੜ੍ਹੇ, ਤਾਂ ਹੀ ਉਹਨੂੰ ਪਤਾ ਹੋਣਾ ਦੁਰਗਿਆਣਾ ਮੰਦਿਰ ਕਿਵੇਂ ਬਣਿਆ। ਜਦੋਂ ਪੜ੍ਹਨਾ ਹੀ ਨਹੀਂ, ਫਿਰ ਕੀ ਪਤਾ ਹੋਣਾ? ਸੋ ਹਿੰਦੂ ਧਰਮ ਦੇ ਗ੍ਰੰਥ ਵੀ ਪੜ੍ਹੋ, ਈਸਾਈ ਧਰਮ ਦੇ ਗ੍ਰੰਥ ਵੀ ਪੜ੍ਹੋ, ਹੋਰਨਾਂ ਵੱਧ ਤੋਂ ਵੱਧ ਬੋਲੀਆਂ ਦਾ, ਵੱਧ ਤੋਂ ਵੱਧ ਧਰਮਾਂ ਦਾ ਗਿਆਨ ਹਾਸਲ ਕਰੋ। ਕਿਸੇ ਵੀ ਬੋਲੀ ਜਾਂ ਧਰਮ ਨੂੰ, ਕਿਸੇ ਵੀ ਚੀਜ਼ ਨੂੰ ਨਫ਼ਰਤ ਨਹੀਂ ਕਰਨੀ, ਪਰ ਆਪਦੇ ਧਰਮ ਨੂੰ, ਆਪਦੀ ਬੋਲੀ ਨੂੰ ਵੱਧ ਤੋਂ ਵੱਧ ਪਿਆਰ ਕਰਨਾ, ਇਹ ਗੱਲ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਆ ਤੁਹਾਡੇ ਸਾਹਮਣੇ ਦੀ ਗੱਲ ਹੈ ਕਿ ਇੱਕ ਪ੍ਰਕਾਸ਼ ਰਾਜ ਨਾਂ ਦਾ ਫਿਲਮੀ ਐਕਟਰ ਵਾ, ਉਹਦਾ ਪਿਛਲੇ 2-3 ਦਿਨ ਤੋਂ ਜਿਹੜਾ ਵਿਵਾਦ ਚੱਲ ਰਿਹਾ ਹਿੰਦੀ ਬੋਲੀ ਦੇ ਮੁਤਲਕ, ਉਹਦਾ ਇੱਕ ਟਵੀਟ ਜਾਂ ਬਿਆਨ ਇਹਨਾਂ ਦਿਨਾਂ 'ਚ ਬੜਾ ਚਰਚਾ 'ਚ। ਸਾਊਥ ਇੰਡੀਅਨ ਉਹ ਐਕਟਰ ਵਾ, ਸਾਰੀਆਂ ਬੋਲੀਆਂ 'ਚ ਮਹਾਰਤ ਹਾਸਲ ਆ। ਉਹਨੇ ਆਪ ਲਿਖਿਆ ਕਿ ਮੈਂ 7 ਬੋਲੀਆਂ ਜਿਹੜੀਆਂ ਨੇ ਉਹ ਬੋਲਦਾ, ਆਈ ਸਪੀਕ 7 ਲੈਂਗੁਏਜ। ਕਹਿੰਦਾ ਵੀ ਟੂ ਲਰਨ, ਕੋਈ ਜਿਹੜੀ ਕਿ ਬੋਲੀ ਸਿੱਖਣੀ, ਉਸ ਬੋਲੀ ਬੋਲਣ ਵਾਲਿਆਂ ਦਾ ਸਤਿਕਾਰ ਕਰਨਾ ਹੁੰਦਾ। ਵੀ ਜੇਕਰ ਅਸੀਂ ਹਿੰਦੀ ਬੋਲੀ ਸਿੱਖਦੇ ਆ ਜਾਂ ਕੋਈ ਹੋਰ ਬੋਲੀ ਸਿੱਖਦੇ ਆ, ਉਹ ਬੋਲੀ ਬੋਲਣ ਵਾਲਿਆਂ ਦਾ ਸਤਿਕਾਰ ਕਰਨਾ ਹੁੰਦਾ। ਤੇ ਮੈਂ ਜਿਨ੍ਹਾਂ ਲੋਕਾਂ ਨਾਲ ਕਹਿੰਦਾ ਕੰਮ ਕੀਤਾ ਫਿਲਮਾਂ 'ਚ, ਮੈਂ ਉਹਨਾਂ ਦੀਆਂ ਬੋਲੀਆਂ ਵੀ ਸਿੱਖੀਆਂ ਨੇ, ਪਰ ਮੈਂ ਕਿਸੇ ਉੱਤੇ ਆਪਦੀ ਬੋਲੀ ਥੋਪਦਾ ਨਹੀਂ। ਤੇ ਜੇਕਰ ਕੋਈ ਮੇਰੀ ਬੋਲੀ ਨੂੰ ਤਿਰਸਕਾਰ ਕਰਦਾ ਤੇ ਮੈਂ ਫਿਰ ਉਸ ਮੌਕੇ ਆਪਦੀ ਬੋਲੀ ਦੇ ਹੱਕ ਵਿੱਚ ਖੜਨਾ। ਇਹ ਗੱਲ ਕਹਿਣ ਕਰਕੇ ਕਿ ਭਾਈ ਮੇਰੀ ਜੜ, ਮੇਰੀ ਮਾਤ ਭਾਸ਼ਾ ਕੰਨੜ ਬੋਲੀ ਵਿੱਚ, ਜੇਕਰ ਤੁਸੀਂ ਮੇਰੀ ਭਾਸ਼ਾ ਦਾ ਅਪਮਾਨ ਕਰੋਗੇ, ਇੱਜ਼ਤ ਨਹੀਂ ਕਰੋਗੇ, ਤੇ ਆਪਣੀ ਹਿੰਦੀ ਮੇਰੇ ਉੱਤੇ ਧੱਕੇ ਨਾਲ ਥੋਪੋਗੇ, ਫਿਰ ਅਸੀਂ ਵਿਰੋਧ ਕਰਾਂਗੇ। ਇਹ ਗੱਲ ਪ੍ਰਕਾਸ਼ ਰਾਜ ਨੇ ਜਦੋਂ ਕਹੀ, ਇਹ ਸੋਸ਼ਲ ਮੀਡੀਆ ਦਾ ਜ਼ਮਾਨਾ, ਚਰਚਾ 'ਚ ਆਉਣੀ ਚਾਹੀਦੀ ਆ। ਪਰ ਇਹੀ ਗੱਲ ਸਾਡੇ ਹਰੇਕ ਸਿੱਖ ਨੂੰ ਸਿੱਖਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਵੀ ਬੋਲੀ ਨਾਲ ਜਾਂ ਬੋਲੀ ਬੋਲਣ ਵਾਲਿਆਂ ਨਾਲ ਜਾਂ ਉਸ ਬੋਲੀ 'ਚ ਲਿਖੇ ਗ੍ਰੰਥਾਂ ਨਾਲ ਜਾਂ ਬੋਲੀ 'ਚ ਬਣੀਆਂ ਫਿਲਮਾਂ ਨਾਲ ਕੋਈ ਸਮੱਸਿਆ ਨਹੀਂ ਹੈ। ਸਾਨੂੰ ਤਾਂ ਇੰਨੀ ਗੱਲ ਨਾਲ ਸਮੱਸਿਆ ਹੋ ਸਕਦੀ ਆ ਕਿ ਸਾਡੇ ਉੱਤੇ ਆਪਦੀ ਬੋਲੀ ਕੋਈ ਥੋਪੇ ਨਾ।
ਅਸੀਂ ਹਿੰਦੀ ਬੋਲਣ ਨੂੰ ਜਾਂ ਹਿੰਦੀ ਦਾ ਅਪਮਾਨ ਕਰਨ ਨੂੰ ਨਹੀਂ ਕਹਿੰਦੇ। ਅਸੀਂ ਇਹ ਕਹਿੰਦੇ ਆ ਕਿ ਸਾਡੇ ਉੱਤੇ ਹਿੰਦੀ ਥੋਪੋ ਨਾ, ਤੇ ਅਸੀਂ ਆਪਦੀ ਪੰਜਾਬੀ ਜਿਹੜੀ ਆ ਉਹਨੂੰ ਪਿਆਰ ਕਰਦੇ ਹਾਂ। ਜਦੋਂ ਕੋਈ ਸਾਡੀ ਬੋਲੀ ਦਾ, ਸਾਡੇ ਧਰਮ ਦਾ, ਸਾਡੇ ਸਾਰੇ ਕਾਸੇ ਦਾ ਅਪਮਾਨ ਕਰੂਗਾ ਤਾਂ ਸਾਥੋਂ ਕੋਈ ਇਹ ਨਾ ਆਸ ਰੱਖੇ ਕਿ ਅਸੀਂ ਚੁੱਪ ਕਰਕੇ ਬੈਠਾਂਗੇ। ਅਸੀਂ ਉਹਦੇ ਵਾਂਗੂ ਤਾਂ ਨਹੀਂ ਕਰਾਂਗੇ ਵੀ ਜੇਕਰ ਕੋਈ ਹਿੰਦੀ ਬੋਲਣ ਵਾਲਾ ਸਾਡੇ ਉੱਤੇ ਜਿਹੜੀ ਆਪਦੀ ਹਿੰਦੀ ਥੋਪਦਾ ਤੇ ਅਸੀਂ ਉਹਨੂੰ ਕਹੀਏ ਵੀ ਪੰਜਾਬੀ ਥੋਪਾਂਗੇ। ਅਸੀਂ ਇਹ ਤਾਂ ਨਹੀਂ ਕਹਿੰਦੇ ਕਿ ਜੇਕਰ ਤੁਸੀਂ ਸਾਡੀ ਬੋਲੀ ਦਾ ਅਪਮਾਨ ਕਰਦੇ ਹੋ ਤਾਂ ਅਸੀਂ ਵੀ ਤੁਹਾਡੀ ਬੋਲੀ ਦਾ ਅਪਮਾਨ ਕਰਾਂਗੇ। ਅਸੀਂ ਇਹ ਤਾਂ ਨਹੀਂ ਕਰ ਸਕਦੇ ਕਿ ਜੇਕਰ ਕੋਈ ਸਾਡੇ ਧਰਮ ਦਾ, ਧਾਰਮਿਕ ਗ੍ਰੰਥਾਂ ਦਾ, ਸਾਡੇ ਸੱਭਿਆਚਾਰ ਦਾ ਤਿਰਸਕਾਰ ਕਰਦਾ ਤੇ ਅਸੀਂ ਵੀ ਉਹਨਾਂ ਦੇ ਉਸੇ ਤਰੀਕੇ ਨਾਲ ਤਿਰਸਕਾਰ ਕਰੀਏ। ਅਸੀਂ ਤਾਂ ਆਪਦੇ ਤਰੀਕੇ ਨਾਲ ਜਵਾਬ ਦੇਵਾਂਗੇ, ਆਪਦੀ ਬੋਲੀ ਨੂੰ, ਆਪਦੇ ਧਰਮ ਨੂੰ, ਆਪਦੇ ਅਸੂਲਾਂ ਨੂੰ ਰੱਜ ਕੇ ਪਿਆਰ ਕਰਾਂਗੇ। ਇਹ ਤੋਂ ਤਾਂ ਸਾਨੂੰ ਕੋਈ ਰੋਕ ਨਹੀਂ ਸਕਦਾ, ਇਹ ਤਾਂ ਸਾਡਾ ਹੱਕ ਵਾ। ਸੋ ਇਹੀ ਗੱਲ ਦੇ ਅਨੁਸਾਰ ਮੈਂ ਅੱਗੇ ਕਹਿਣਾ ਕਿ ਜਦੋਂ ਆਪਾਂ ਦੂਜਿਆਂ ਦੇ ਧਰਮ ਬਾਰੇ, ਦੂਜਿਆਂ ਦੇ ਬੋਲੀਆਂ ਦੇ ਅਨੁਸਾਰ ਪੜ੍ਹ ਕੇ ਲਿਖ ਕੇ ਸਿੱਖਾਂਗੇ, ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗੂਗਾ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਵਿੱਚ ਸੁਣਨ ਦਾ ਮਾਦਾ ਵੀ ਹੈ ਨਹੀਂ, ਪੜ੍ਹਨ ਦਾ ਮਾਦਾ ਦੂਜਿਆਂ ਦੇ ਬਾਰੇ ਤਾਂ ਕੀ ਆਪ ਦੇ ਬਾਰੇ ਵੀ ਨਹੀਂ ਹੈਗਾ। ਸਾਨੂੰ ਬਹੁਤਿਆਂ ਨੂੰ ਪਤਾ ਹੀ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਬਣੀ, ਕਿਵੇਂ ਬਣੀ, ਉਦੋਂ ਮਾਹੌਲ ਕੀ ਸੀ, ਕਿਉਂ ਇਸ ਗੱਲ ਨੂੰ ਸਾਡੇ ਬਜ਼ੁਰਗਾਂ ਨੇ ਵਿਰੋਧ ਕੀਤਾ ਤੇ ਅਖੀਰ ਇਹਨੂੰ ਮੰਨ ਲਿਆ। ਉਹ ਸਾਰੀਆਂ ਗੱਲਾਂ ਦੇ ਪ੍ਰਤੀ ਸਾਡੇ ਵਿਚਾਰ ਹੋਣੇ ਚਾਹੀਦੇ ਆ, ਪਰ ਅਫਸੋਸ ਕਿ ਅਸੀਂ ਇਸ ਪਾਸੇ ਨੂੰ ਅਜੇ ਨਹੀਂ ਵੱਧ ਰਹੇ। ਖੈਰ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।